ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਸ਼ੁੱਕਰਵਾਰ ਦੇ ਦਿਨ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਜੁੜਦੇ ਨੇ ਥੋੜ੍ਹੇ ਲੰਬੇ ਸਮੇਂ ਦੇ ਲਈ, ਅਤੇ ਜਿਸ ਦੇ ਵਿੱਚ ਟਰਾਈ ਕਰਦੇ ਹੁੰਦੇ ਹਾਂ ਵੀ ਆਪਾਂ ਤੁਹਾਡੀਆਂ ਵੀ ਜਿਹੜੀਆਂ ਕਾਲਸ ਲਈਏ, ਤੁਹਾਡੇ ਵੀ ਜਿਹੜੇ ਸਵਾਲ ਦਾ ਉਹ ਆਪਾਂ ਮਿੰਟੂ ਜੀ ਦੇ ਕੋਲੋਂ ਜਿਹੜੇ ਜੀ ਪੁੱਛ ਸਕੀਏ। ਸੋ ਇੱਕ ਵਾਰੀ ਫਿਰ ਆਪਣੇ ਨਾਲ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਜੁੜ ਚੁੱਕੇ ਨੇ। ਅਤੇ ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਸ਼ੁਰੂ ਕਰਦੇ ਹਾਂ ਅਤੇ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਦੇ ਜਾਈਏ ਵੀ ਪਹਿਲੋਂ ਆਪਾਂ ਸਵਾਲ ਜਵਾਬ ਜਿੰਨੇ ਕੁ ਹੈਗੇ ਆ ਕੁਛ ਕੁ ਖਬਰਾਂ ਦੇ ਉੱਤੇ ਨਜ਼ਰ ਖੁਦ ਬਣਾਵਾਂਗੇ ਮਿੰਟੂ ਜੀ ਦੇ ਨਾਲ। ਫਿਰ ਉਸ ਤੋਂ ਬਾਅਦ ਦੇ ਵਿੱਚ ਜੇ ਆਪਣੇ ਕੋਲ ਸਮਾਂ ਰਿਹਾ ਤਾਂ ਆਪਾਂ ਜਿਹੜੇ ਤੁਹਾਡੇ ਨਾਲ ਜਿਹੜੇ ਇਹਨਾਂ ਨੇ ਗੱਲ ਵੀ ਕਰਾਵਾਂਗੇ, ਕਿਉਂਕਿ ਗੱਲ ਇਹ ਆ ਮਿੰਟੂ ਜੀ ਵੀ ਸਾਡੇ ਇੱਥੇ ਵੀ ਕਾਫੀ ਮਸਲੇ ਜਿਹੜੇ ਇਸ ਟਾਈਮ ਗੰਭੀਰਤਾ ਨਾਲ ਚੱਲ ਰਹੇ, ਖਾਸ ਕਰਕੇ ਟਰੱਕਿੰਗ ਦਾ ਮਸਲਾ, ਇਮੀਗ੍ਰੇਸ਼ਨ ਦਾ ਮਸਲਾ, ਅਤੇ ਉਸ ਦੇ ਉੱਤੇ ਵੀ ਵੈਸੇ ਟਰਾਈ ਕਰਾਂਗੇ ਅਸੀਂ ਆਪਣੇ ਵੱਲੋਂ ਵੀ ਅਪਡੇਟਸ ਜਿਹੜੀਆਂ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਦੇਣ ਦੀ। ਅਤੇ ਸੋ ਕੋਸ਼ਿਸ਼ ਰਹੇਗੀ ਵੀ ਜੇ ਕਾਲਾਂ ਲੈ ਸਕੇ ਤਾਂ ਜ਼ਰੂਰ ਲਵਾਂਗੇ, ਨਹੀਂ ਤਾਂ ਫਿਰ ਆਪਾਂ ਜਿਹੜਾ ਉਸ ਵਾਲੇ ਪਾਸੇ ਨੂੰ ਜਿਹੜਾ ਉਹ ਚੱਲਾਂਗੇ। ਨਹੀਂ, ਇਹ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਰੋਜੀ ਰੋਟੀ ਨਾਲ ਜੁੜੀਆਂ, ਆਪਣੇ ਬਕੜਵਾ ਤੇ ਚੱਲਦੇ ਰਹਿਣੇ, ਉਹ ਅੱਜ ਨਹੀਂ ਤੇ ਕੱਲ ਨੂੰ ਫਿਰ ਚੱਲ ਜੀ। ਬਿਲਕੁਲ, ਚਲੋ ਧੰਨਵਾਦ ਜੀ ਤੁਹਾਡਾ ਮਿੰਟੂ ਜੀ। ਅਤੇ ਆਪਾਂ ਜੇ ਸ਼ੁਰੂਆਤ ਕਰੀਏ ਖਬਰਾਂ ਦੀ ਵੀ ਮੁੰਬਈ ਦੇ ਰੇਲਵੇ ਸਟੇਸ਼ਨ ਦੇ ਉੱਤੇ ਕਹਿੰਦੇ ਭਾਜੜ ਪਈ 2 ਦਰਜਨ ਦੇ ਕਰੀਬ ਮੌਤਾਂ ਹੋ ਗਈਆਂ। ਦੇਖੋ, ਇਹ ਜੋ ਹਾਦਸਾ ਹੋਇਆ, ਮਾਫ ਕਰਨਾ ਮੈਂ ਹਾਦਸਾ कहता, ਜਿਵੇਂ ਦੂਸਰੇ ਸਾਰੇ ਹਾਦਸਾ ਕਹੀ ਜਾਂਦੇ ਆ, ਪਰ ਹਾਦਸਾ ਨਹੀਂ, ਇਹ ਤੇ ਕਤਲੇਆਮ ਹੈ ਇੱਕ ਤਰ੍ਹਾਂ ਨਾਲ, ਪ੍ਰਸ਼ਾਸਕੀ ਕਤਲੇਆਮ ਹੈ। ਸੋ ਮੈਂ ਮਾਫੀ ਚਾਹੁੰਦਾ, ਪਰ ਦੂਸਰੇ ਮੇਰੇ ਵਾਂਗੂ ਮਾਫੀ ਨਹੀਂ ਮੰਗਣਗੇ, ਉਹ ਹਾਦਸਾ ਹੀ ਕਹਿਣਗੇ, ਕਿਉਂਕਿ ਉਹ ਜਿਹੜੇ ਕਾਤਲ ਆ ਉਹਨਾਂ ਨੂੰ ਬਰੀ ਕਰਦੇ ਆ ਸਿੱਧੇ ਤੌਰ ਤੇ। ਸਹੀ ਗੱਲ। ਸੋ ਇਹ ਹਾਦਸਾ ਨਹੀਂ ਹੈ। ਦੇਖੋ, ਇਹਦੇ ਪੁਲ ਬਾਰੇ, ਇਸੇ ਪੁਲ ਬਾਰੇ ਮੈਂ 2 ਦਿਨ ਪਹਿਲਾਂ ਪੋਸਟ ਵੇਖੀ ਸੀ ਇੱਕ ਫੇਸਬੁੱਕ ਤੇ, ਇੱਕ ਸੱਜਣ ਨੇ ਪੋਸਟ ਪਾਈ ਹੋਈ ਸੀਗੀ ਕਿ ਆਹ ਦੇਖੋ, ਔਰ ਇੰਨਾ ਕਰਾਊਡ ਉਸ ਛੋਟੇ ਜਿਹੇ ਪੁਲ ਤੇ। ਪੁਲ ਕਿਹੜਾ, ਜਿੱਦਾਂ ਰੇਲਵੇ ਟਰੈਕ ਹੁੰਦੇ ਆ ਵੱਡੇ ਸਟੇਸ਼ਨਾਂ ਦੇ, ਤੁਹਾਨੂੰ ਪਤਾ ਹੀ ਆ, ਕ੍ਰਾਸ ਪੁਲ ਜਿਹਾ ਬਣਾਇਆ ਹੁੰਦਾ ਕਿ ਇੱਕ ਪਾਸੇ ਤੁਸੀਂ ਦੂਸਰੇ ਪਲੇਟਫਾਰਮ ਤੇ ਜਾਂਦੇ ਹੋ, ਜਿਹੜਾ ਉਹ ਸ਼ੈੱਡ ਜਿਹਾ ਪਾ ਕੇ, ਹਾਂ, ਓਵਰਬ੍ਰਿਜ। ਤਾਂ ਉਹ ਜਿਹੜਾ ਪੁਲ ਸੀਗਾ, ਜਿਹੜਾ ਕ੍ਰਾਸ ਕਰਦਾ ਸੀਗਾ ਰੇਲਵੇ ਟਰੈਕਾਂ ਨੂੰ, ਦੂਸਰੇ ਸਟੇਸ਼ਨ ਨੂੰ ਦੂਸਰੇ ਨਾਲ ਜੋੜਦਾ ਸੀਗਾ, ਉਹਦੇ ਤੇ ਬਹੁਤ ਭੀੜ ਭੜੱਕਾ ਰਹਿੰਦਾ, ਹਜ਼ਾਰਾਂ ਦੀ ਤਾਦਾਦ ਇੱਕੋ ਵਾਰੀ ਉਹਦੇ ਉਸ ਪੁਲ ਤੋਂ ਲੰਘਦੀ। ਉਹ ਇੱਕ ਸੱਜਣ ਨੇ ਫੇਸਬੁੱਕ ਤੇ ਪੋਸਟ ਪਾਈ ਸੀ, ਉਹਨੇ ਕਿਹਾ ਕਿਸੇ ਸਮੇਂ ਵੀ ਇੱਥੇ ਹੋਣੀ ਵਾਪਰ ਸਕਦੀ, ਇਹਦਾ ਕੁਛ ਕਰੋ। ਉਹ ਹੋਣੀ ਕੁਛ ਘੰਟਿਆਂ ਬਾਅਦ ਹੀ ਵਾਪਰ ਗਈ। ਲੋਕੀ ਹੁਣ ਇਹ ਦੇਖੋ ਕਿੰਨੀ ਬੇਦਰਦੀ ਨਾਲ ਉੱਥੇ ਕੁਚਲੇ ਗਏ ਇੱਕ ਦੂਜੇ ਦੇ ਪੈਰਾਂ ਵੱਲੋਂ, ਇੱਕ ਦੂਜੇ ਦੇ ਥੱਲੇ ਆ ਕੇ ਮਰ ਗਏ। ਬੜੀ ਬਦਕਿਸਮਤੀ ਵਾਲੀ ਗੱਲ ਆ। ਮੀਡੀਆ ਕਹੀ ਜਾਂਦਾ ਜੀ ਹਾਦਸਾ ਵਾਪਰ ਗਿਆ, ਕੁਛ ਤੇ ਏਡੇ ਬੇਸ਼ਰਮ ਲੋਕ ਆ ਜਿਹੜੇ ਕਹੀ ਜਾਂਦੇ ਆ ਜੀ ਉੱਥੇ ਅਫਵਾਹ ਫੈਲ ਗਈ, ਅਫਵਾਹ ਕਰਕੇ ਭਾਜੜ ਫੈਲ ਗਈ। ਜਦੋਂ ਪੁਲ ਖਿਸਕਣਾ ਸ਼ੁਰੂ ਹੋਇਆ ਤਾਂ ਦੇਖੋ ਫਿਰ ਭਾਜੜ ਹੀ ਪਵੇਗੀ ਨਾ, ਭਾਜੜ ਹੀ ਪਊਗੀ। ਲੋਕੀ ਇੱਕ ਦੂਜੇ ਨੂੰ ਮਿੱਧ ਕੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਨਗੇ। ਸੋ ਜਿਹੜੀ ਗੱਲ ਕਹਿਣ ਵਾਲੀ ਉਹ ਕਹੀ ਨਹੀਂ ਜਾਂਦੀ। ਇਸ ਪੁਲ ਦੇ ਬਾਬਤ ਅੱਗੇ ਲੋਕ ਉੱਥੋਂ ਦੇ ਪਿੱਟ ਕੇ ਮਰ ਗਏ ਕਿ ਇਹਦਾ ਕੁਛ ਕਰੋ, ਇਹਦਾ ਕੁਛ ਕਰੋ। ਹਜ਼ਾਰਾਂ ਲੋਕ ਇੱਕੋ ਵਾਰੀ ਇਹਦੇ ਤੇ ਚੜ੍ਹਦੇ ਉਤਰਦੇ ਆ, ਇਹਨੇ ਕਿਸੇ ਦਿਨ ਬਹਿ ਜਾਣਾ ਜੇ, ਜਦੋਂ ਕਿਸੇ ਨੇ ਗੌਲੀ ਨਹੀਂ ਗੱਲ। ਹੁਣ ਦੇਖੋ ਬੇਸ਼ਰਮੀ ਵਾਲੀ ਕਿੱਡੀ ਗੱਲ ਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਆਖੀ ਜਾਂਦੇ ਆ ਇਹ ਤੇ ਜੀ ਛੜਯੰਤਰ ਆ, ਕਿਉਂਕਿ ਸਾਡੇ ਅੱਜ ਰੇਲਵੇ ਮੰਤਰੀ ਨੇ ਉੱਥੇ 100 ਗੱਡੀਆਂ ਨੂੰ ਝੰਡੀ ਦੇਣੀ ਸੀਗੀ, ਉਸ ਪ੍ਰੋਗਰਾਮ ਨੂੰ ਅਸਫਲ ਕਰਨ ਲਈ ਇਹ ਇੱਕ ਛੜਯੰਤਰ ਰਚਿਆ ਗਿਆ। ਛੜਯੰਤਰ ਹੁਣ ਖੋਤੇ ਹੋ, ਛੜਯੰਤਰ ਕਿਹਨੇ ਰਚਨਾ? ਉੱਥੇ ਤੁਹਾਡੀ ਸਰਕਾਰ ਆ, ਕੇਂਦਰ ਚ ਵੀ ਤੁਹਾਡੀ ਸਰਕਾਰ ਆ, ਪਾਕਿਸਤਾਨ ਛੜਯੰਤਰ ਰਚ ਗਿਆ ਕਿ ਇਹੋ ਜਿਹੇ ਲੋਕ ਆ, ਜ਼ਾਹਲ ਕਿਸਮ ਦੇ ਲੋਕ ਆ। ਇਹ ਵੀ ਨਹੀਂ ਵਹਿੰਦੇ ਕਿ ਇਸ ਸਮੇਂ ਮੌਕਾ ਗੱਲ ਕਹਿਣ ਦਾ ਹੈਗਾ ਜਾਂ ਨਹੀਂ ਹੈਗਾ। ਔਰ ਉਤੋਂ ਹਸਪਤਾਲ ਨੇ ਸਿਰਾ ਲਾ ਦਿੱਤੀ,
ਜਿਹੜੇ ਬੰਦੇ ਮਾਰੇ ਗਏ ਆ 22 ਦੇ ਕਰੀਬ ਆ, ਵੈਸੇ ਅੰਕੜਾ ਘੱਟ ਵੱਧ ਵੀ ਸਕਦਾ ਕਿਉਂਕਿ ਕਾਫੀ ਲੋਕ ਜ਼ਖਮੀ ਵੀ ਆ, 35-36 ਦੇ ਕਰੀਬ ਜ਼ਖਮੀ ਆ। ਸੋ ਉਹ ਜਿਹੜੇ 22 ਲੋਕ ਮਰੇ ਆ ਉਹਨਾਂ ਦੀ ਇੱਕ ਫੋਟੋ ਪੁਲਿਸ ਵਾਲਿਆਂ ਨੇ ਜਾਰੀ ਕਰ ਦਿੱਤੀ ਔਰ ਉਹਨਾਂ ਦੇ ਮੱਥੇ ਤੇ ਨੰਬਰ ਲਿਖੇ ਹੋਇਆ 1 2 3 4 5। ਉਹਦਾ ਵੀ ਵੇਖੋ ਕਿੱਡਾ ਸੰਵੇਦਨਹੀਨਤਾ ਵਾਲਾ ਪੱਖ ਆ ਕਿ ਤੁਸੀਂ ਜੇ ਨੰਬਰ ਲਾਉਣੇ ਆ, ਮੰਨ ਲਓ ਕਈ ਵਾਰੀ ਗਿਣਤੀ ਆਪਾਂ ਲਾਉਣੇ ਆ, ਤੁਸੀਂ ਕਿਤੇ ਕਾਲਰ ਤੇ ਕੋਈ ਕਿਸੇ ਹੋਰ ਜਗ੍ਹਾ ਤੇ ਕੋਈ ਕਫਨ ਤੇ ਟੈਗ ਲਾ ਦਿਓ। ਇਹ ਇਸ ਤਰ੍ਹਾਂ ਮੱਥੇ ਤੇ 1 2 3 ਲਿਖਣਾ, ਉਹਦਾ ਵੀ ਵੇਖੋ ਤੁਸੀਂ ਪੱਖ ਕਿੱਡਾ ਇਹ ਦਿਲ ਕੰਬਾਊ ਪੱਖ ਹੈ ਸਾਡੇ ਇੱਥੋਂ ਦੇ ਸਿਸਟਮ ਦਾ। ਸੋ ਮੇਰੇ ਨਜ਼ਰ ਦੇ ਵਿੱਚ ਤੇ ਇਹ ਕਤਲੇਆਮ ਹੈ, ਪ੍ਰਸ਼ਾਸਨ ਵੱਲੋਂ ਕੀਤਾ ਕਤਲੇਆਮ ਹੈ। ਪ੍ਰਬੰਧ ਇਹਨਾਂ ਨੇ ਕਦੇ ਵੀ ਠੀਕ ਨਹੀਂ ਕੀਤੇ, ਵਕਤ ਰਹਿੰਦਿਆਂ ਕਦੇ ਵੀ ਇਸ ਤਰ੍ਹਾਂ ਦੇ ਹਾਦਸਿਆਂ ਨੂੰ, ਇਸ ਤਰ੍ਹਾਂ ਦੇ ਕਤਲੇਆਮਾਂ ਨੂੰ ਇਹਨਾਂ ਨੇ ਟਾਲਿਆ ਨਹੀਂ ਜੀ। ਇਹ ਇੱਕ ਵੱਖਰੀ ਗੱਲ ਆ ਕਿ ਹੁਣ ਇਹ ਚੈੱਕ ਵੀ ਦੇ ਦੇਣਗੇ 10-10 ਲੱਖ ਦਾ, 10-10 ਲੱਖ ਦਾ ਇਹਨਾਂ ਨੇ ਮੁਆਵਜ਼ਾ ਐਲਾਨ ਦਿੱਤਾ, 10-10 ਲੱਖ ਰੁਪਇਆ ਕੋਈ ਹੋਰ ਦੇ ਦੂਗਾ, ਉੱਥੋਂ ਦਾ ਲੋਕਲ ਨੇਤਾ ਦੇ ਦੂਗਾ। ਇਸ ਤਰ੍ਹਾਂ ਕਰਕੇ ਇਹਨਾਂ ਨੇ ਇਸ ਕਤਲੇਆਮ ਨੂੰ ਲੁਕਾ ਲੈਣਾ ਹੁੰਦਾ। ਹਾਂ, ਆਪਣੇ ਆਪ ਦੀ ਰਾਜਨੀਤੀ ਇਸ ਤਰ੍ਹਾਂ ਚਮਕਾ ਲੈਂਦੇ ਆ। ਦੇਖਿਆ ਜੀ ਜਿਹੜੀ ਪਿਛਲੀ ਸਰਕਾਰ ਸੀ ਇਸੇ ਤਰ੍ਹਾਂ ਦਾ ਉਦੋਂ ਹਾਦਸਾ ਹੋਇਆ ਸੀ, ਉਹਨਾਂ ਨੇ 5-5 ਲੱਖ ਦਿੱਤਾ ਤੇ ਆਪਾਂ ਤੁਹਾਨੂੰ 10-10 ਲੱਖ ਦੇ ਦਿੱਤਾ। ਸੋ ਇਸ ਤਰ੍ਹਾਂ ਦੀ ਰਾਜਨੀਤੀ ਹੈ, ਪਰ ਇਹਨੂੰ ਹਾਦਸਾ ਨਹੀਂ ਕਿਹਾ ਜਾ ਸਕਦਾ, ਇਹਨੂੰ ਅਸੀਂ ਕਤਲੇਆਮ ਹੀ ਕਵਾਂਗੇ, ਪ੍ਰਸ਼ਾਸਕੀ ਕਤਲੇਆਮ ਹੈ। ਕਿਉਂਕਿ ਜੇ ਵਕਤ ਰਹਿੰਦਿਆਂ ਇਸ ਪੁਲ ਨੂੰ ਥੋੜਾ ਚੌੜਾ ਕਰ ਦਿੱਤਾ ਜਾਂਦਾ, ਮਜ਼ਬੂਤ ਕਰ ਦਿੱਤਾ ਜਾਂਦਾ ਤੇ ਅੱਜ ਸ਼ਾਇਦ ਇੰਨੇ ਘਰ ਨਾ ਉਜੜਦੇ। ਪਰ ਬਿਲਕੁਲ ਜੀ ਇਹ ਸੰਵੇਦਨਾ ਤੋਂ ਹੀਣ ਨੇ ਬੰਦੇ ਤੇ ਬਿਲਕੁਲ ਇਨਸਾਨੀਅਤ ਨਾਂ ਦੀਆਂ ਚੀਜ਼ਾਂ ਮੁੱਕੀਆਂ, ਬਸ ਆਪੋ ਆਪਣੀਆਂ ਜੇਬਾਂ ਭਰਨ ਨੂੰ ਇਹ ਜਿਹੜੇ ਪੋਲੀਟੀਸ਼ੀਅਨ ਲੱਗੇ ਆ, ਲੋਕਾਂ ਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ। ਅਗਲੀ ਮਿੰਟੂ ਜੀ ਗੱਲ ਕਰੀਏ, ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਉੱਤੇ ਰੇਪ ਦਾ ਕੇਸ ਦਰਜ ਹੋ ਗਿਆ। ਸੋਸ਼ਲ ਮੀਡੀਆ ਤੇ ਇੱਕ ਚੁਟਕਲਾ ਚੱਲਣ ਡਿਆ, ਤੇ ਜਿਹੜੀ ਉਮਰ 'ਚ ਬੰਦੇ ਨੇ ਦੰਦ ਲਵਾਉਣੇ ਹੁੰਦੇ ਆ ਉਸ ਉਮਰ 'ਚ ਇਹਨੇ 376 ਲਵਾ ਲਈ ਆ। 376 ਧਾਰਾ ਹੁੰਦੀ ਹੈ ਬਲਾਤਕਾਰ ਦੀ ਜੀ। ਬਹੁਤ ਜ਼ਿਆਦਾ ਬਦਨਾਮੀ ਹੋਈ ਹੈ ਅਕਾਲੀ ਦਲ ਦੀ ਔਰ ਇੱਕਦਮ ਵਿਸਫੋਟ ਹੋਇਆ ਹੈ। ਕਿਸੇ ਨੇ ਇਹ ਗੱਲ ਕਦੇ ਸੋਚੀ ਨਹੀਂ ਸੀ ਕਿ ਸੁੱਚਾ ਸਿੰਘ ਲੰਗਾਹ ਬਲਾਤਕਾਰ ਦੇ ਕੇਸ ਦੇ ਵਿੱਚ ਫਸ ਜਾਏਗਾ। ਉਹਦਾ ਸੁੱਚਾ ਸਿੰਘ ਲੰਗਾਹ ਦਾ ਜਿਹੜਾ ਪੋਲੀਟੀਕਲ ਕੈਰੀਅਰ ਆ, ਉਹਦੇ ਤੋਂ ਪਹਿਲਾਂ ਦਾ ਜੇ ਉਹਦਾ ਪਿਛੋਕੜ ਵੇਖੀਏ, ਪਿਛੋਕੜ ਉਹਦਾ ਬੜਾ ਦਿਲਚਸਪ ਆ। ਕੋਈ ਕਹਿੰਦਾ ਕਿ ਦੋਧੀ ਹੈ, ਕੋਈ ਕਹਿੰਦਾ ਫਲਾਂ ਸੀ, ਚਮਕਾ ਸੀ, 1.5 ਕਿੱਲੇ ਦਾ ਮਾਲਕ ਸੀ। ਪਰ ਅਸਲ ਦੇ ਵਿੱਚ ਦੱਸਦੇ ਕਿ ਇਹਦੀ ਚੱਕੀ ਹੁੰਦੀ ਸੀਗੀ। ਉਹ ਚੱਕੀ ਤੋਂ ਚੱਕਿਆਂ ਤੱਕ ਪਹੁੰਚਿਆ, ਚੱਕਿਆਂ ਤੋਂ ਗਾ ਚੱਕਾਂ ਤੱਕ ਪਹੁੰਚ ਗਿਆ, ਫਿਰ ਚਾਰੇ ਚੱਕੀ ਜਗੀਰ ਆਪਣੀ ਹੋ ਗਈ, ਬੱਲੇ ਬੱਲੇ ਹੋ ਗਈ ਸਾਰੇ ਪਾਸੇ। ਔਰ ਇਹੋ ਜਿਹਾ ਪਿਛੋਕੜ ਵੀ ਰਿਹਾ ਕਿ ਜਿਹੜੇ ਪੁਲਿਸ ਦੇ ਮਗਰ 8-10 ਨਾਂ ਲਿਖੇ ਹੁੰਦੇ ਆ ਚੋਟੀ ਦੇ ਬੰਦਿਆਂ ਦੇ ਇਲਾਕੇ 'ਚ, ਉਹ ਵੀ ਥਾਣੇ 'ਚ ਥਾਣੇਦਾਰ ਦੀ ਧੌਣ ਦੇ ਪਿੱਛੇ ਦੇ ਨਾਂ ਜਿਹੜੇ ਲਿਖੇ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਸੁੱਚਾ ਸਿੰਘ ਲੰਗਾਹ ਦਾ ਨਾਂ ਹੁੰਦਾ ਸੀਗਾ। ਫਿਰ ਵਕਤ ਬਦਲਿਆ, 1997 'ਚ ਮੰਤਰੀ ਬਣ ਗਏ ਜਨਾਬ, ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੇਸ ਬਣਿਆ। ਕਮਾਲ ਦੀ ਗੱਲ ਤੇ ਇਹ ਆ ਕਿ ਜਦੋਂ ਅਦਾਲਤ ਨੇ 2015 ਦੇ ਵਿੱਚ ਇਹਨੂੰ ਸਜ਼ਾ ਕੀਤੀ 3 ਸਾਲ ਦੀ, 1 ਕਰੋੜ ਰੁਪਇਆ ਜੁਰਮਾਨਾ ਪਾਇਆ, ਖੜੇ ਪੈਰ 1 ਕਰੋੜ ਰੁਪਇਆ ਲਿਆ ਕੇ ਇੱਕ ਠੇਕੇਦਾਰ ਨੇ ਦਿੱਤਾ ਅਦਾਲਤ 'ਚ। ਲੋਕੀ ਪੁੱਛਦੇ ਸਨ ਕਿ ਕਮਾਲ ਦੀ ਗੱਲ ਆ, ਇੰਨੀ ਬਣੀ ਆ, ਇੰਨੀ ਬਣੀ ਆ। ਇੱਕ ਬੰਦਾ ਜਿਹੜਾ ਸਧਾਰਨ ਬੰਦਾ ਸੀ ਕਿਸੇ ਸਮੇਂ, ਉਹ ਇੱਕ ਟੈਲੀਫੋਨ ਤੇ 1 ਕਰੋੜ ਰੁਪਇਆ ਖੜੇ ਪੈਰ ਅਦਾਲਤ 'ਚ ਮੰਗਾ ਲੈਂਦਾ। ਪਰ ਅੱਜ ਉਹ ਪਹੁੰਚ ਹੈ ਜਿਹੜੀ, ਉਹ ਇਸ ਤੋਂ ਵੀ ਅੱਗੇ ਚਲੇ ਗਈ ਕਿ ਇਸ ਪਹੁੰਚ ਦੇ ਥੱਲੇ ਜਿਹੜੇ ਇਹਨੇ ਪਹੁੰਚੇ ਮਾਰੇ ਸੀਗੇ ਉਹ ਕਿਹੜੇ ਕਿਹੜੇ ਰੰਗਾਂ ਦੇ ਸੀਗੇ, ਉਹ ਵੀ ਅੱਜ ਨਿਕਲ ਕੇ ਸਾਹਮਣੇ ਆਇਆ। ਇਹਦੇ ਤੇ ਇੱਕ ਮੁਕੱਦਮਾ ਦਰਜ ਹੋਇਆ। ਮੁਕੱਦਮਾ ਕਿਸੇ ਹੋਰ ਨੇ ਨਹੀਂ ਕਰਾਇਆ, ਇੱਕ ਪੁਲਿਸ ਦੀ ਹੀ ਮੁਲਾਜ਼ਮ ਆ ਬੀਬੀ, ਉਹਨੇ ਇਹਦੇ ਤੇ ਮੁਕੱਦਮਾ ਦਰਜ ਕਰਵਾਇਆ। ਉਹਨੇ ਆਖਿਆ ਕਿ ਮੇਰਾ ਪਤੀ ਗੁਜ਼ਰ ਗਿਆ ਸੀ 2008-9 ਦੇ ਵਿੱਚ, ਔਰ ਮੈਂ ਇਹਦੇ ਕੋਲ ਨੌਕਰੀ ਦੇ ਵਾਸਤੇ ਆਈ ਸੀਗੀ ਕਿ ਤਰਸ ਦੇ ਆਧਾਰ ਤੇ ਮੈਨੂੰ ਨੌਕਰੀ ਦਵਾ ਦਿਓ ਜੀ। ਆਈ ਇਸ ਕਰਕੇ ਸਾਂ ਕਿਉਂਕਿ ਇਹਦੀ ਕੁੜੀ ਮੇਰੇ ਨਾਲ ਪੜ੍ਹਦੀ ਸੀ ਕਿਸੇ ਸਮੇਂ, ਅਸੀਂ ਦੋਵੇਂ ਜਮਾਤਾਂ ਸਾਂ, ਤੇ ਜਦੋਂ ਕਿਸਾਨ ਭਵਨ 'ਚ ਮੈਂ ਗਈ ਇਹਨੇ ਉਸ ਸਮੇਂ ਮੇਰੇ ਨਾਲ ਰੇਪ ਕੀਤਾ। ਉਸ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ, ਮੈਨੂੰ ਧਮਕਾਉਂਦਾ ਸੀ, ਡਰਾਉਂਦਾ ਸੀ, ਇੱਥੋਂ ਤੱਕ ਕਿ ਮੇਰੀ ਕਿੱਲਾ ਪੈਲੀ ਵੀ ਵੇਚ ਕੇ ਖਾ ਗਿਆ। ਇੱਕ ਲੋਨ ਕਰਾਇਆ ਸੀਗਾ, ਉਸ ਲੋਨ ਦੇ ਵਿੱਚੋਂ ਵੀ 1.5 ਲੱਖ ਮੈਨੂੰ ਦਿੱਤਾ, ਬਾਕੀ ਆਪ ਹੀ ਸ਼ਖਸ ਆ ਗਿਆ। ਇਸ ਤਰ੍ਹਾਂ ਦੇ ਦੋਸ਼ ਆ ਉਸ ਬੀਬੀ ਦੇ, ਬਹੁਤ ਸੰਗੀਨ ਦੋਸ਼ ਆ। ਉਸਨੇ ਚੱਕ ਕੇ ਤੇ ਧਾਰਾ 376 ਜਿਹੜੀ ਧਮਕੀਆਂ ਦੀ ਧਾਰਾ ਹੁੰਦੀ ਹੈ, 420, ਇਸ ਤਰ੍ਹਾਂ ਦੀਆਂ ਕਈ ਧਾਰਾਵਾਂ ਲਾ ਕੇ ਇਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਹੁਣ ਇਹਦਾ
ਆਪਣਾ ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ, ਇਹਦੇ ਬੰਨਿਓ ਕੋਈ ਪ੍ਰੈਸ ਨੋਟ ਹੁਣੇ ਜਾਰੀ ਹੋਇਆ, ਮੈਂ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਿਆ, ਪਰ ਉਹਦਾ ਸਾਰਾਂਸ਼ ਇਹ ਆ ਕਿ ਇਹਨੇ ਆਖਿਆ ਕਿ ਜਿਹੜਾ ਮੇਰੇ ਤੇ ਕੇਸ ਦਰਜ ਕੀਤਾ ਗਿਆ ਵਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ ਬਦਲਾਖੋਰੀ ਦੇ ਵਜੋਂ। ਕਹਿੰਦਾ ਕਿ ਇਹ ਮੈਨੂੰ ਇਲੈਕਸ਼ਨ ਤੋਂ ਦੂਰ ਰੱਖਣਾ ਚਾਹੁੰਦੇ ਆ। ਇਹਦਾ ਮਤਲਬ ਆ ਕਿ ਸ਼ਾਮ ਤੱਕ ਜਦੋਂ ਇਹ ਪ੍ਰੈਸ ਨੋਟ ਆਇਆ ਉਦੋਂ ਤੱਕ ਸੁੱਚਾ ਸਿੰਘ ਲੰਗਾਹ ਨੂੰ ਫੜਿਆ ਨਹੀਂ ਪੁਲਿਸ ਨੇ, ਪਰ ਸੁੱਚਾ ਸਿੰਘ ਲੰਗਾਹ ਹੁਣ ਬਚੇਗਾ ਨਹੀਂ ਜਲਦੀ। ਸੁੱਚਾ ਸਿੰਘ ਲੰਗਾਹ ਦੀ ਗ੍ਰਿਫਤਾਰੀ ਸ਼ਾਇਦ ਹੋ ਜਾਏਗੀ ਜਲਦੀ, ਕਿਉਂਕਿ ਜੇ ਤੇ ਰਲ ਮਿਲ ਕੇ ਚੱਲਦੇ ਹੋਣ ਫੇਰ ਤੇ ਬਹੁਤ ਕੁਛ ਜਿਹੜਾ ਹੁਣ ਤੱਕ ਹੋ ਜਾਣਾ ਸੀ। ਪਰ ਜਿਸ ਤਰ੍ਹਾਂ ਫਟਾਫਟ ਪਰਚਾ ਦਰਜ ਹੋਇਆ, ਪਰਚਾ ਵੀ ਬਹੁਤ ਸੋਲਿਡ ਆ, ਕਿਉਂਕਿ ਉਸ ਬੀਬੀ ਨੇ ਇੱਕ 20 ਮਿੰਟ ਦੀ ਵੀਡੀਓ ਵੀ ਦਿੱਤੀ ਹੈ ਨਾਲ, ਔਰ ਉਹ ਜਿਹੜੀ ਵੀਡੀਓ ਆ ਉਹ ਸਾਰਾ ਕੱਚਾ ਚਿੱਠਾ ਰਿਕਾਰਡ ਕਰੀ ਬੈਠੀ ਹੈ। ਸੋ ਜਿੰਨੇ ਸਬੂਤ ਆ, ਲੱਗਦਾ ਨਹੀਂ ਕਿ ਇਹਨੂੰ ਬਾਹਰ ਨਿਕਲ ਦੇਣਗੇ ਪੰਜਾਬ ਚੋਂ, ਕੇਸ ਇੰਨਾ ਸੋਲਿਡ ਆ। ਸੋ ਅੱਜ ਦੀ ਰਾਤ ਆ ਸੁੱਚਾ ਸਿੰਘ ਲੰਗਾਹ ਕੋਲ, ਜੇ ਤੇ ਨਿਕਲਦਾ ਹੋਇਆ ਤੇ ਨਿਕਲ ਜਾਊ, ਨਹੀਂ ਤੇ ਮੇਰੇ ਖਿਆਲ ਦੇ ਨਾਲ ਕੱਲ ਦੀ ਸਵੇਰ ਇਹਨੂੰ ਜਾਂ ਤੇ ਸਰੈਂਡਰ ਹੋਣਾ ਪਊ ਜਾਂ ਗ੍ਰਿਫਤਾਰ ਕਰ ਲੈਣਗੇ, ਕਿਉਂਕਿ ਹਾਲ ਦੀ ਘੜੀ ਇਹ ਪੰਜਾਬ 'ਚ ਹੀ ਆ। ਬਾਕੀ ਦੇਖੋ ਇੱਥੇ ਕੁਛ ਕਿਹਾ ਨਹੀਂ ਜਾ ਸਕਦਾ, ਪਰ ਇਹਦੇ ਖਿਲਾਫ ਹੁਣ ਜਿਹੜਾ ਕੇਸ ਰਜਿਸਟਰਡ ਹੋਇਆ, ਇਹ ਕੇਸ ਅਦਾਲਤ 'ਚ ਅੱਗੇ ਜਾ ਕੇ ਕਿਹੜਾ ਰੁਖ ਅਖਤਿਆਰ ਕਰੂਗਾ ਉਹਦਾ ਹੁਣ ਤੋਂ ਸਿੱਟਾ ਜੇ ਅਸੀਂ ਕੱਢੀਏ ਤੇ ਬੜੀ ਕਾਹਲੀ ਹੋਊਗੀ। ਪਰ ਜਿਸ ਤਰੀਕੇ ਦਾ ਕੇਸ ਆ, ਮੇਰੇ ਖਿਆਲ ਦੇ ਨਾਲ ਇਹ ਕੇਸ ਇੱਕ ਵਾਰੀ ਸੁੱਚਾ ਸਿੰਘ ਲੰਗਾਹ ਦੀ ਜ਼ਿੰਦਗੀ ਉਤਲ ਪੁਤਲ ਕਰ ਦੇਗਾ। ਸੁੱਚਾ ਸਿੰਘ ਲੰਗਾਹ ਦਾ ਇੱਕ ਵਾਰੀ ਪੋਲੀਟੀਕਲ ਕੈਰੀਅਰ ਹੈ ਜਿਹੜਾ ਉਹ ਬਿਲਕੁਲ ਸਫਾ ਚੱਟ ਕਰ ਦੂਗਾ। ਵੈਸੇ ਸ਼ਰਮ ਦੀ ਗੱਲ ਆ ਕਿ ਇਹ ਲੋਕ ਦੇਖੋ ਆਪਣੇ ਆਪ ਨੂੰ ਪੰਥ ਦੇ ਸੇਵਕ ਵੀ ਕਹਿੰਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਆ, ਚਿੱਟੇ ਦਾੜੇ ਆ, ਪੀਲੀਆਂ ਦਸਤਾਰਾਂ, ਕਿਰਦਾਰ ਤੁਸੀਂ ਆਪ ਹੀ ਦੇਖ ਲਓ। ਸੁੱਚਾ ਸਿੰਘ ਲੰਗਾਹ ਬਾਰੇ ਬਹੁਤ ਸਾਰੇ ਕਿੱਸੇ ਮਸ਼ਹੂਰ ਨੇ ਜੀ, ਔਰ ਕਿਰਦਾਰ ਦੇ ਕਿੱਸਿਆਂ ਬਾਰੇ ਤੇ ਬਹੁਤ ਕੁਛ ਸੁਣਿਆ ਜਾ ਸਕਦਾ, ਬਹੁਤ ਕੁਛ ਕਿਹਾ ਜਾ ਸਕਦਾ, ਪਰ ਬਿਨਾਂ ਤੱਥਾਂ ਤੋਂ ਜਾਂ ਬਿਨਾਂ ਕਿਸੇ ਦੇ ਮੂੰਹ ਤੇ ਬੈਠਿਆਂ ਤੋਂ ਕਿਰਦਾਰਕੁਸ਼ੀ ਨਹੀਂ ਕਰਨੀ ਚਾਹੀਦੀ। ਬਹੁਤ ਕੁਛ ਹੈ ਜਿਹੜਾ ਸੁੱਚਾ ਸਿੰਘ ਲੰਗਾਹ ਦਾ ਸੁਣਦੇ ਆਏ ਲੋਕ, ਬਹੁਤ ਕੁਛ ਹਾਲੇ ਪਰਦੇ ਦੇ ਪਿੱਛੇ ਆ, ਪਰ ਸੁੱਚਾ ਸਿੰਘ ਲੰਗਾਹ ਦੀ ਜਿਹੜੀ ਇਹ ਮਾੜੀ ਹਰਕਤ ਸਾਹਮਣੇ ਆਈ ਆ, ਇਹਨੇ ਨਾ ਸਿਰਫ ਉਹਦਾ ਆਪਣਾ ਵਕਾਰ ਖਤਮ ਕਰ ਦਿੱਤਾ ਇੱਕ ਵਾਰੀ, ਬਲਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਸ਼ਾਖ ਨੂੰ ਵੀ ਕਿਤੇ ਨਾ ਕਿਤੇ ਬੱਟਾ ਲਾਇਆ ਕਿ ਸਿਆਣੇ ਬਿਆਣੇ ਬੰਦੇ ਕਿਹੜੇ ਪਾਸੇ ਹੋ ਤੁਰੇ ਆ। ਉਹਦਾ ਇਹ ਜਿਹੜਾ ਕੇਸ ਆ, ਇਸ ਕੇਸ ਦੇ ਵਿੱਚ ਸੁੱਚਾ ਸਿੰਘ ਲੰਗਾਹ ਜਿਹੜਾ ਉਹ ਬੁਰੀ ਤਰ੍ਹਾਂ ਫਸ ਗਿਆ। ਲੋਕ ਚਟਕਾਰੇ ਲੈਂਦੇ ਪਏ ਆ, ਲੋਕ ਕਹਿੰਦੇ ਸੀ ਕਿ ਤੁਸੀਂ ਸ਼ੇਰ ਸਿੰਘ ਘਬਾਇਆ ਨੂੰ ਸ਼ੇਰ ਸਿੰਘ ਘਬਰਾਇਆ ਬਣਾ ਦਿੱਤਾ ਸੀ ਤੇ ਤੁਹਾਡੇ ਨਾਲ ਵੀ ਵੇਖ ਲਓ ਉਹੋ ਜਿਹੀ ਹੋ ਗਈ ਆ, ਵੀਡੀਓ ਬਣ ਗਈ ਆ। ਲੋਕ ਇਹ ਵੀ ਕਹਿੰਦੇ ਆ ਕਿ ਤੁਸੀਂ ਭੱਜ ਕੇ ਡੇਰੇ ਖੁੱਲ ਜਾਂਦੇ ਸੀ, ਉੱਥੇ ਟਾਈਮ ਬੜਾ ਲੱਗਦਾ ਸੀ। ਹੁਣ ਸੁੱਚਾ ਸਿੰਘ ਲੰਗਾਹ ਨੂੰ ਜੇ ਆਖੋ ਤੇ ਰੋਹਤਕ ਜੇਲ੍ਹ 'ਚ ਭੇਜ ਦਿਓ, ਉਹ ਉੱਥੇ ਆਪੇ ਪੱਕਾ ਸੌਦਾ ਮਾਰ ਲੂਗਾ। ਸੱਚਾ ਸੌਦਾ ਤੇ ਹੈਗਾ ਹੀ ਹੈਗਾ, ਪੱਕਾ ਸੌਦਾ ਵੋਟਾਂ ਦਾ ਉੱਥੇ ਬਾਬੇ ਨੂੰ ਮਿਲ ਕੇ ਮਾਰ ਲੂਗਾ। ਬਹੁਤ ਕਿਸਮ ਦੇ ਕਿਸੇ ਚੱਲਦੇ ਪਏ ਆ, ਬਹੁਤ ਕਿਸਮ ਦੇ ਲਤੀਫੇ ਚੱਲਦੇ ਪਏ ਆ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਹਾਲੇ ਤੱਕ ਅਕਾਲੀ ਦਲ ਬਾਦਲ ਦੀ ਕੋਈ ਵੀ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ। ਜੀ ਮਿੰਟੂ ਜੀ, ਇੱਕ ਹੋਰ ਚੀਜ਼ ਇਸ ਟਾਈਮ ਦੇਖੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਕਿਹਾ ਜਾ ਰਿਹਾ ਵੀ ਉਸ ਬੀਬੀ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਵੀ ਚੱਲ ਰਹੀਆਂ ਆ, ਹੋਰ ਵੀ ਕਈ ਚੀਜ਼ਾਂ ਆ ਰਹੀਆਂ। ਕੀ ਇਹ ਸਿੱਧੇ ਤੌਰ ਦੇ ਉੱਤੇ ਅਦਾਲਤਾਂ ਦੇ ਹੁਕਮਾਂ ਦੀ ਉਲੰਘਣਾ ਨਹੀਂ ਹੋਵੇਗੀ ਵੀ ਉਸ ਪੀੜਤ ਦੀਆਂ ਤਸਵੀਰਾਂ ਜਗ ਜ਼ਾਹਰ ਹੋ ਰਹੀਆਂ ਨੇ? ਬਿਲਕੁਲ ਉਲੰਘਣਾ, ਪਰ ਇਹਦੇ 'ਚ ਇੱਕ ਮਾੜਾ ਪੱਖ ਇਹ ਆ ਕਿ ਸਾਡੇ ਕੁਛ ਪੱਤਰਕਾਰ ਵੀਰ ਵੀ ਪਤਾ ਨਹੀਂ ਜਾਣੇ 'ਚ ਜਾਂ ਅਣਜਾਣੇ 'ਚ ਉਹਨਾਂ ਫੋਟੋਆਂ ਨੂੰ ਵਾਇਰਲ ਕਰ ਰਹੇ ਆ, ਕਿਉਂਕਿ ਪੱਤਰਕਾਰਾਂ ਕੋਲੇ FIR ਕਾਪੀ ਪਹੁੰਚ ਜਾਂਦੀ ਹੈ। ਮੇਰੇ ਕੋਲ ਵੀ ਪਈ ਹੈ FIR ਕਾਪੀ ਜੀ। ਜੇ ਮੈਂ ਉਹ FIR ਕਾਪੀ ਅੱਗੇ ਸਰਕੂਲੇਟ ਕਰੂੰਗਾ ਜਾਂ ਉਹਨੂੰ ਕਿਸੇ ਪਲੇਟਫਾਰਮ ਤੇ ਜਾ ਕੇ ਅਪਲੋਡ ਕਰ ਦੂੰਗਾ ਤਾਂ ਉਹ ਨਾ ਆ ਜਾਣਾ FIR ਦੇ ਵਿੱਚ। ਜੇ ਨਾ ਆਊਗਾ ਪੀੜਤਾ ਦਾ ਐਡਰੈਸ ਆ ਜਾਣਾ, ਐਡਰੈਸ ਆਊਗਾ ਹੁਣ ਵਿੱਚ ਨਾਲ FIR ਦੇ ਟੈਲੀਫੋਨ ਨੰਬਰ ਵੀ ਪਾਇਆ ਜਾਂਦਾ। ਤੇ ਕਿਸੇ ਧੀ ਧਿਆਣੀ ਦਾ, ਕਿਸੇ ਔਰਤ ਦਾ ਟੈਲੀਫੋਨ ਨੰਬਰ ਇਸ ਤਰ੍ਹਾਂ ਜਨਤਕ ਕਰਨਾ ਕੀ ਸਾਨੂੰ ਸ਼ੋਭਾ ਦਿੰਦਾ? ਔਰ ਸੁਪਰੀਮ ਕੋਰਟ ਦੀ ਖਾਸ ਤੌਰ ਤੇ ਪੁਲਿਸ ਵਾਲਿਆਂ ਨੂੰ ਔਰ ਪੱਤਰਕਾਰਾਂ ਨੂੰ ਹਦਾਇਤ ਆ ਕਿ ਕਿਸੇ ਵੀ ਪੀੜਤ ਦਾ, ਚਾਹੇ ਕੋਈ ਸੱਚਾ ਹੈ ਚਾਹੇ ਕੋਈ ਝੂਠਾ ਹੈ, ਜਿਹੜਾ ਵੀ ਪੀੜਤ ਬਣ ਗਿਆ ਇੱਕ ਵਾਰੀ ਕੇਸ ਦੇ ਵਿੱਚ, ਉਹਦੀ ਤੁਸੀਂ ਆਇਡੈਂਟੀ ਹੈ ਜਿਹੜੀ ਉਹ ਡਿਸਕਲੋਜ਼ ਨਹੀਂ ਕਰ ਸਕਦੇ, ਤੁਸੀਂ ਜਨਤਕ ਨਹੀਂ ਕਰ ਸਕਦੇ। ਸੋ ਇਹ ਬਹੁਤ ਗਲਤ ਹੋ ਰਿਹਾ, ਜੋ ਵੀ ਗਲਤ ਕਰਦੇ ਪਏ, ਜੋ ਵੀ ਸੱਜਣ ਕਰਦੇ ਪਏ। ਦੇਖੋ ਕੇਸ ਸੱਚਾ ਜਾਂ ਝੂਠਾ ਉਹ ਅਸੀਂ ਜੱਜਮੈਂਟ ਨਹੀਂ ਦੇਣੀ, ਉਹ ਫੈਸਲਾ ਅਦਾਲਤ ਨੇ ਕਰਨਾ। ਤੁਸੀਂ ਉਹ ਫੋਟੋਆਂ ਪਾ ਕੇ ਕੇਸ ਨੂੰ ਸੱਚਾ ਦੱਸ ਰਹੇ ਹੋ ਜਾਂ ਝੂਠਾ ਦੱਸ ਰਹੇ ਹੋ ਤਾਂ ਇੱਥੇ ਤੁਸੀਂ ਗਲਤ ਹੋ।
ਇਹ ਬਹੁਤ ਹੀ ਨਿੰਦਣਯੋਗ ਗੱਲ ਆ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਅਫਸੋਸ ਦੀ ਗੱਲ ਆ, ਸਾਡੇ ਕੁਝ ਮੀਡੀਆ ਕਰਮੀ ਵੀ ਏਦਾਂ ਕਰੀ ਜਾਂਦੇ ਆ। ਜੀ ਜੀ, ਬਹੁਤ ਮਾੜੀ ਗੱਲ ਆ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਗਰੀਬ ਵਿਦਿਆਰਥੀਆਂ ਦੇ ਵਜ਼ੀਫਿਆਂ ਤੋਂ ਸਿੱਖਿਆ ਸੰਸਥਾਨਾਂ ਨੇ 400 ਕਰੋੜ ਰਗੜ ਲਏ। ਇੱਕ ਬੜਾ ਵੱਡਾ ਘੁਟਾਲਾ ਹੈ। ਹੂੰ, ਤੁਹਾਨੂੰ ਯਾਦ ਹੋਣਾ ਇੱਕ ਵਾਰੀ ਅਸੈਂਬਲੀ ਦੇ ਵਿੱਚ ਇਹ ਮੁੱਦਾ ਉੱਠਿਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀਗਾ ਵਿਜੀਲੈਂਸ ਦੀ ਪੜਤਾਲ ਕਰਾਵਾਂਗੇ, ਅਸੀਂ ਇਹ ਕਰਾਂਗੇ, ਉਹ ਕਰਾਂਗੇ, ਜੋ ਕਰਾਂਗੇ। ਫਿਰ ਜਿੱਧਰ ਬਾਣੀਆਂ ਗਿਆ ਉੱਧਰ ਬਾਜ਼ਾਰ ਗਿਆ, ਜਿੱਧਰ ਹੜਤਾਲਾਂ ਗਈਆਂ ਉੱਧਰ ਹੀ ਪੜਤਾਲਾਂ ਗਈਆਂ। ਸਭ ਕੁਝ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਚਲੇ ਗਿਆ। ਨਾ ਕੋਈ ਪੜਤਾਲ ਹੋਈ ਤੇ ਨਾ ਕੋਈ ਰਿਪੋਰਟ ਆਈ, ਨਾ ਚੋਰ ਲੱਗਿਆ ਨਾ ਕੁੱਤਾ ਭੌਂਕਿਆ, ਕੱਖ ਵੀ ਨਹੀਂ ਹੋਇਆ। ਹੁਣ ਇਹਨਾਂ ਨੇ ਕੀ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਇੱਕ ਆਡਿਟ ਕਰਵਾ ਰਹੇ ਹੈ। ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਕੱਖ ਨਹੀਂ ਕੀਤਾ, ਪਰ ਬਹੁਤ ਕੁਛ ਨੇਕ ਵੀ ਕੀਤਾ। ਆਪਾਂ ਜੇ ਕਹੀਏ ਓਵਰਆਲ ਦੇਖੀਏ ਤੇ ਸਾਨੂੰ ਲੱਗਦਾ ਕੱਖ ਨਹੀਂ ਕੀਤਾ, ਪਰ ਕੁਛ ਚੰਗਾ ਵੀ ਕੀਤਾ, ਉਹਨੂੰ ਬਹੁਤ ਚੰਗਾ ਵੀ ਕਿਹਾ ਜਾ ਸਕਦਾ। ਜਿੱਦਾਂ ਆਡਿਟ ਕਰਵਾ ਰਹੇ ਆ, ਹੁਣ ਆਡਿਟ ਕਰਵਾ ਰਹੇ ਆ ਤਾਂ ਸਾਰਾ ਕੁਛ ਹਿਸਾਬ ਕਿਤਾਬ ਹੈ ਜਿਹੜਾ ਸਾਡੇ ਸਾਹਮਣੇ ਆ ਰਿਹਾ। ਕਿਉਂਕਿ ਇੱਥੇ ਸਮੱਸਿਆ ਇਹ ਬਣੀ ਪਈ ਆ, ਸਾਡੇ ਜਿਹੜੇ ਦਲਿਤ ਵਿਦਿਆਰਥੀ ਆ ਉਹਨਾਂ ਦੇ ਲਈ ਇੱਕ ਕੇਂਦਰੀ ਸਕੀਮ ਹੈ। ਉਹ ਸਕੀਮ ਕੀ ਆ ਕਿ ਜਦੋਂ ਦਲਿਤ ਬੱਚਾ 10ਵੀਂ ਕਰ ਜਾਂਦਾ, ਜੇ ਉਹਨੇ ਉਚੇਰੀ ਸਿੱਖਿਆ ਹਾਸਲ ਕਰਨੀ ਆ ਤਾਂ ਉਹਦਾ ਕੰਮ ਇਹ ਆ ਕਿ ਉਹ ਸਿਰਫ ਕਾਲਜ ਚੁਣੇ, ਕਾਲਜ ਦੇ ਵਿੱਚ ਚਲਾ ਜਾਵੇ, ਉਹ ਦਾਖਲਾ ਕਰਾਵੇ, ਉਹਨੂੰ ਕੋਈ ਟੈਨਸ਼ਨ ਨਹੀਂ ਹੈ। ਉਹਦਾ ਨਾ ਦਾਖਲਾ ਫੀਸ ਲੱਗਣੀ ਹੈ, ਉਹਦੀ ਨਾ ਹੀ ਜਿਹੜੀ ਐਨੂਅਲ ਫੀਸ ਹੁੰਦੀ ਹੈ ਜਾਂ ਤਿਮਾਹੀ ਛਮਾਹੀ ਦੀ ਫੀਸ ਹੁੰਦੀ ਹੈ ਨਾ ਇਹ ਲੱਗਣੀ ਹੈ, ਕਿਉਂਕਿ ਉਹ ਸਰਕਾਰ ਨੇ ਪੇ ਕਰਨੀ ਹੁੰਦੀ ਹੈ ਉਸ ਸੰਸਥਾਨ ਨੂੰ। ਇਹਦੇ 'ਚ 60% ਦੇਣਾ ਹੁੰਦਾ ਕੇਂਦਰ ਨੇ, ਯਾਨੀ 60 ਪੈਸੇ ਕੇਂਦਰ ਦੇ, 40 ਪੈਸੇ ਜਿਹੜੀ ਪੱਤੀ ਹੁੰਦੀ ਹੈ ਉਹ ਸਾਡੀ ਲੋਕਲ ਗੌਰਮੈਂਟ ਦੀ ਹੁੰਦੀ ਹੈ ਜੀ। ਸਾਡੇ ਇੱਥੇ 2.5-3 ਸਾਲ ਦਾ ਵਜ਼ੀਫਾ ਨਹੀਂ ਆ ਰਿਹਾ। ਇਸ ਕਰਕੇ ਨਹੀਂ ਰਿਹਾ ਕਿਉਂਕਿ ਕੇਂਦਰ ਇਹ ਵੇਖਦੀ ਪਈ ਆ ਕਿ ਤੁਸੀਂ ਪਹਿਲੀ ਗੱਲ ਤੇ ਆਪਦਾ ਪੈਸਾ ਪਾਇਆ ਹੀ ਨਹੀਂ। ਜਿਹੜਾ ਕੇਂਦਰ ਦਾ ਗਿਆ ਉਹ ਤੁਹਾਡੇ ਉੱਥੇ ਸੰਸਥਾਨ ਚੁਕਾ ਗਏ। ਅਸੀਂ ਵਜ਼ੀਫਾ ਤਾਂ ਘੱਲਾਂਗੇ, ਪਹਿਲਾਂ ਸਾਫ਼ ਕਰੋ ਕਿ ਤੁਹਾਡਾ ਹਿਸਾਬ ਕਿਤਾਬ ਕੀ ਹੈ, ਲੇਖਾ ਜੋਖਾ ਕੀ ਹੈ। ਹੁਣ ਲੇਖਾ ਜੋਖਾ ਜਿਨ੍ਹਾਂ ਦੇ ਕੋਲ ਸੀ ਉਹਨਾਂ ਦੇ ਤੇ ਆਪਦਾ ਲੇਖਾ ਕਰ ਦਿੱਤਾ ਲੋਕਾਂ ਨੇ, ਉਹਦੇ ਆਪ ਘਰੇ ਬੈਠੇ ਆ। ਹੁਣ ਇਸ ਕਰਕੇ ਇਹਨਾਂ ਦੇ ਕੋਲ ਕੋਈ ਬਦਲ ਨਹੀਂ ਸੀ ਬਚਿਆ। ਇਹਨਾਂ ਨੇ ਆਡਿਟ ਕਰਵਾਇਆ ਕਿ ਅਸੀਂ ਸਾਰਾ ਹਿਸਾਬ ਕਿਤਾਬ ਕਰਾ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਇਹ ਸਕੀਮ ਹੈ ਜਿਹੜੀ ਉਹ ਅਸੀਂ ਦੁਬਾਰਾ ਸ਼ੁਰੂ ਕਰਾਂਗੇ ਤੇ ਪੂਰੀ ਪਾਰਦਰਸ਼ਤਾ ਦੇ ਨਾਲ ਅਸੀਂ ਇਸ ਸਕੀਮ ਨੂੰ ਲਾਗੂ ਕਰ ਦੇਵਾਂਗੇ। ਹੁਣ ਜਿਹੜਾ ਆਡਿਟ ਚੱਲਦਾ ਪਿਆ, ਅਧਿਕਾਰਤ ਤੌਰ ਤੇ ਤਾਂ ਚੱਲਦੇ ਆਡਿਟ ਦੇ ਵਿੱਚ ਇਹਨਾਂ ਨੇ ਕੋਈ ਫਿਗਰ ਜਾਂ ਕੋਈ ਤੱਥ ਪੇਸ਼ ਨਹੀਂ ਕੀਤਾ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ, ਪਰ ਜਿਹੜੇ ਲੋਕ ਆਡਿਟ ਦੇ ਨਾਲ ਜੁੜੇ ਹੋਏ ਆ ਉਹਨਾਂ ਨੇ ਕੁਝ ਮੀਡੀਆ ਕਰਮੀਆਂ ਨੂੰ ਦੱਸਿਆ। ਉਹ ਕਹਿੰਦੇ ਆ ਕਿ ਹੁਣ ਤੱਕ ਚੱਲਦੇ ਆਡਿਟ ਦੇ ਵਿੱਚ, ਜਦੋਂ ਹਾਲੇ ਉਹ ਚੱਲਦਾ ਪਿਆ ਹੈ, ਉਸ ਚਲੰਤ ਆਡਿਟ ਦੇ ਵਿੱਚ ਹੁਣ ਤੱਕ 400 ਕਰੋੜ ਰੁਪਏ ਦਾ ਗਬਨ ਹੈ ਜਿਹੜਾ ਉਹ ਪ੍ਰਤੱਖ ਰੂਪ ਚ ਸਾਹਮਣੇ ਆ ਗਿਆ। 400 ਕਰੋੜ ਦਾ। ਉਹ ਕਹਿੰਦੇ ਕਿ ਜਿੱਦਾਂ ਜਿੱਦਾਂ ਇਹ ਅੰਕੜਾ ਅੱਗੇ ਵੱਧਦਾ ਜਾ ਰਿਹਾ ਤਾਂ ਜਦੋਂ ਇਹ ਆਡਿਟ ਪੂਰਾ ਹੋਏਗਾ, ਜਦੋਂ ਇਹ ਲੇਖਾ ਜੋਖਾ ਪੂਰਾ ਕਰ ਲਵਾਂਗੇ ਤਾਂ ਇਹ ਅੰਕੜਾ ਜਿਹੜਾ ਤਕਰੀਬਨ 800 ਕਰੋੜ ਜਾਂ 1000 ਕਰੋੜ ਤੱਕ ਚਲੇ ਜਾਣ ਦੀ ਸੰਭਾਵਨਾ ਹੈ ਜੀ। ਯਾਨੀ ਇਹ ਵਜ਼ੀਫਿਆਂ ਦਾ ਜਿਹੜਾ ਕਾਲਾ ਮਾਲਾ ਸੀ ਉਹ 1000 ਕਰੋੜ ਰੁਪਏ ਤੱਕ ਵੀ ਪਹੁੰਚ ਸਕਦਾ ਜੇ ਅਸੀਂ ਇਸ ਦਾਅਵੇ ਨੂੰ ਪੁਖਤਾ ਮੰਨੀਏ, ਸੱਚ ਮੰਨੀਏ ਜੀ। ਔਰ ਅੱਗੇ ਅਸੀਂ ਦੇਖਿਆ ਕਿ ਇੱਕ ਇਹਨਾਂ ਨੇ ਆਡਿਟ ਹੋਰ ਕਰਵਾਇਆ, ਉਹ ਵੀ ਚੰਗਾ ਕੰਮ ਕੀਤਾ। ਆਡਿਟ ਕਰਵਾਇਆ ਇਹਨਾਂ ਨੇ ਪੈਨਸ਼ਨਰਾਂ ਦਾ। ਉਹਦੇ 'ਚ ਦੇਖ ਲਓ ਹਾਲੇ ਪੂਰਾ ਹੋਇਆ ਨਹੀਂ ਆਡਿਟ, ਮੇਰੇ ਖਿਆਲ ਦੇ ਨਾਲ ਲਗਭਗ 5-10% ਰਹਿ ਗਿਆ ਹੋਣਾ, 90-95% ਹੋ ਗਿਆ। ਉਹਦੇ 'ਚ ਜਿੰਨੇ ਵੀ ਪੈਨਸ਼ਨਰ ਫਰਜ਼ੀ ਪਾਏ ਗਏ ਆ, ਜੇ ਉਹਦਾ ਟੋਟਲ ਲਾ ਲਈਏ, ਕੁੱਲ ਲਾ ਲਈਏ ਤੇ ਦੱਸਦੇ ਆ ਕਿ 6-7 ਸਾਲਾਂ 'ਚ ਹੀ 200 ਕਰੋੜ ਰੁਪਈਆ ਜਿਹੜਾ ਉਹ ਫਰਜ਼ੀ ਪੈਨਸ਼ਨਰ ਖਾ ਗਏ। ਲੋਕਾਂ ਦਾ 200 ਕਰੋੜ ਰੁਪਈਆ ਫਰਜ਼ੀ ਪੈਨਸ਼ਨਰ ਹੜੱਪ ਕਰਕੇ ਆ। ਹੁਣ ਇਹ ਆ ਜਿਹੜਾ 400 ਕਰੋੜ ਵਾਲਾ, ਅਸੀਂ ਹੁਣ ਇਹਨੂੰ 400 ਕਰੋੜ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹ ਮੀਡੀਆ 'ਚ ਖਬਰਾਂ ਆ ਰਹੀਆਂ ਨੇ। ਸੋ 400 ਕਰੋੜ ਵੀ ਜੇ ਲਾ ਕੇ ਚੱਲੀਏ, ਅੱਗੇ ਮੰਨ ਲਓ ਕਿ ਆਡਿਟ ਸਾਰਾ ਸਾਫ਼ ਸੁਥਰਾ ਨਿਕਲਦਾ ਤਾਂ 400 ਕਰੋੜ ਰੁਪਈਆ ਵੀ ਕਿਹਦਾ, ਸਾਡੇ ਲੋਕਾਂ ਦਾ ਹੀ ਹੈ। ਔਰ ਖਾ ਕੌਣ ਗਏ ਆ? ਤੁਹਾਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਕਾਲਜ ਜਿਹੜੇ ਉਹ ਜ਼ਿਆਦਾਤਰ ਜਾਂ ਤੇ ਬਾਬੇ ਚਲਾਉਂਦੇ ਅੱਜ ਕੱਲ੍ਹ ਤੇ ਜਾਂ ਲੀਡਰ ਚਲਾਉਂਦੇ ਆ। ਇਹ ਦੋ ਹੀ ਵਰਗ ਆ ਜਿਨ੍ਹਾਂ ਨੇ ਸਿੱਖਿਆ ਤੇ ਵੀ ਕੁੰਡਲੀ ਮਾਰ ਲਈ ਆ। ਯਾਨੀ ਸਿੱਖਿਆ ਵਾਲਾ ਕਾਰੋਬਾਰ ਹੈ ਜਿਹੜਾ ਉਹ ਵੀ ਇਹ ਆਪ ਹੀ ਕਰਦੇ ਆ। ਸ਼ੇਰ ਸਿੰਘ ਘੁਬਾਇਆ ਜਿਹੜਾ, ਉਹਦੇ ਕਾਲਜ ਦਾ ਵੀ ਰੌਲਾ ਪੈ ਗਿਆ ਸੀ ਨਾ, ਆਪਾਂ ਵੇਖਿਆ ਸੀ, ਕਨੈਕਸ਼ਨ ਕੱਟ ਦਿੱਤਾ ਸੀਗਾ। ਆਹ ਜਿਹੜਾ ਸਵਰਨ ਸਿੰਘ ਸਲਾਰੀਆ ਜਿਹੜਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਆ,
ਇਹਦਾ ਵੀ ਇੱਕ ਮੈਡੀਕਲ ਕਾਲਜ ਹੈ ਚਿੰਤਪੁਰਨੀ 'ਚ, ਔਰ ਉਹ ਮੈਡੀਕਲ ਕਾਲਜ ਵਿਵਾਦਾਂ 'ਚ ਰਿਹਾ, ਬਹੁਤ ਲੰਮਾ ਸਮਾਂ ਵਿਵਾਦਾਂ 'ਚ ਰਿਹਾ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸੰਸਥਾਨ ਨੇ ਜਿਹੜੇ ਲੀਡਰਾਂ ਦੇ ਆ, ਔਰ ਲੋਕ ਦੱਸਦੇ ਆ ਜਿਹੜੇ ਇਸ ਕੰਮ ਕਰਦੇ ਨਾਲ ਜੁੜੇ ਆ, ਉਹ ਦੱਸਦੇ ਆ ਕਿ ਸਭ ਤੋਂ ਜ਼ਿਆਦਾ ਕਾਲਾ ਮਾਲਾ ਲੀਡਰਾਂ ਦੇ ਹੀ ਸੰਸਥਾਨਾਂ 'ਚ ਹੋਇਆ ਜੀ। ਸੋ ਜੇ ਜਾਂਚ ਪੜਤਾਲ ਅੱਗੇ ਚਲੇਗੀ ਤਾਂ ਫਿਰ ਮੇਰੇ ਖਿਆਲ ਦੇ ਨਾਲ ਲੀਡਰ ਵੀ ਬੁਰੀ ਤਰ੍ਹਾਂ ਮਾਂਜੇ ਜਾਣਗੇ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਪਰਾਲੀ ਅਤੇ ਕਿਸਾਨ, ਪਰਾਲੀ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਜਿਹੜੀ ਉਹ ਆਮੋ ਸਾਹਮਣੇ ਹੋਈ ਪਈ ਆ, ਤੇ ਸਰਕਾਰ ਵਿਰੁੱਧ ਸ਼ੁਰੂ ਹੋਈ ਆ ਪਰਾਲੀ ਫੂਕ ਮੁਜ਼ਾਹਰੇ। ਦੇਖੋ ਜਿਹੜਾ ਇਹ ਪਰਾਲੀ ਵਾਲਾ ਮਸਲਾ ਹੈ ਨਾ, ਇਹ ਹੁਣ ਇੱਕ ਵਾਰੀ ਬਹੁਤ ਜ਼ਿਆਦਾ ਗੰਭੀਰ ਹੋ ਜਾਣਾ ਜੀ। ਗੰਭੀਰ ਇਸ ਕਰਕੇ ਹੋ ਜਾਣਾ ਹੈ ਕਿਉਂਕਿ ਇਹਨਾਂ ਨੇ ਕਿਸਾਨਾਂ ਨੂੰ ਕੋਈ ਬਦਲ ਨਹੀਂ ਦਿੱਤਾ। ਜਦੋਂ ਕਿਸਾਨਾਂ ਕੋਲ ਕੋਈ ਬਦਲ ਹੀ ਹੈ ਨਹੀਂ, ਉਹ ਇਹਨੂੰ ਪਰਾਲੀ ਨੂੰ ਆਪਣੇ ਕੋਠਿਆਂ ਤੇ ਤਾਂ ਧਰਨੋਂ ਰਹੇ ਜਾਂ ਸੰਦੂਕਾਂ 'ਚ ਤਾਂ ਪਾਉਣੋਂ ਰਹੇ, ਪਰਾਲੀ ਨੂੰ ਕਿਸੇ ਪਾਸੇ ਤੇ ਫੂਕਣਾ ਹੀ ਹੈ ਨਾ। ਵੇਸਟੇਜ ਨੂੰ ਹੁਣ ਵਾਹ ਵੀ ਨਹੀਂ ਸਕਦੇ। ਉਹਨਾਂ ਦੀ ਅੱਡ ਸਮੱਸਿਆ, ਉਹ ਕਹਿੰਦੇ ਜੇ ਅਸੀਂ ਵਾਹੁੰਦੇ ਆ, ਇਹ ਪਰਾਲੀ ਇੰਨੀ ਚੀੜੀ ਹੁੰਦੀ, ਗਲਦੀ ਨਹੀਂ, ਸਾਡੀ ਜਿਹੜੀ ਦੂਜੀ ਫਸਲ ਆ ਉਹ ਵੀ ਮਰੀ ਜਾਂਦੀ ਹੈ। ਸੋ ਉਹ ਕਹਿੰਦੇ ਆ ਕਿ ਜੇ ਅਸੀਂ ਅੱਗ ਨਹੀਂ ਲਾਉਂਦੇ ਤੇ ਅਸੀਂ ਇਹਨੂੰ ਘੱਲੀਏ ਕਿਵੇਂ, ਕਿਉਂਕਿ ਇੱਕ ਦੇ ਖੇਤ ਚੋਂ ਅਸੀਂ ਦੂਜੇ ਦੇ ਖੇਤ 'ਚ ਤਾਂ ਸੁੱਟਣੋਂ ਰਹੇ, ਕਿਉਂਕਿ ਉੱਥੇ ਵੀ ਪਰਾਲੀ ਪਈ ਹੈ। ਇੰਨੀ ਪਰਾਲੀ ਲਿਜਾਈਏ ਤੇ ਲਿਜਾਈਏ ਕਿੱਥੇ, ਉਹਨਾਂ ਦੀ ਆਪਣੀ ਸਮੱਸਿਆ ਬਣੀ ਪਈ ਹੈ। ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਖੁੰਡਾ ਖੜਕਾਈ ਜਾਂਦਾ, ਉਹ ਕਹਿੰਦਾ ਕਿ ਜਿਹਨੇ ਅੱਗ ਲਾਈ ਉਹ ਵੇਖੋ ਫਿਰ ਉਹਦੀ ਸ਼ਾਮਤ ਆਈ, ਮੈਂ ਉਹਨੂੰ ਸਿੱਧਿਆਂ ਕਰ ਦੂੰਗਾ। ਪੰਚਾਇਤਾਂ ਮਤਾ ਪਾਉਣ, ਪੰਚਾਇਤਾਂ ਦੀ ਜ਼ਿੰਮੇਵਾਰੀ ਨਿਰਧਾਰਿਤ ਕਰ ਦਿੱਤੀ ਆ ਕਿ ਜੇਕਰ ਕੋਈ ਤੁਹਾਡੇ ਪਿੰਡ 'ਚ ਅੱਗ ਲਾਉਂਦਾ ਤੇ ਤੁਸੀਂ ਫੌਰੀ ਤੌਰ ਤੇ SDM ਨੂੰ ਸੂਚਿਤ ਕਰੋ। ਇੱਥੇ ਸਮੱਸਿਆ ਸਿਰ ਪੜਵਾਉਣ ਵਾਲੀ ਹੋਈ ਪਈ ਆ। ਮੰਨ ਲਓ ਕਿਸੇ ਨੇ ਸੂਚਨਾ ਦੇ ਦਿੱਤੀ ਸਾਡੇ ਤੇ ਇੱਥੇ ਕੋਈ ਸ਼ਰਾਬ ਦਾ ਘੜਾ ਫੜਾ ਦੇਵੇ, ਉਹਦਾ ਵੀ ਸਿਰ ਪਾੜ ਦਿੱਤਾ ਜਾਂਦਾ ਕਿ ਤੂੰ ਮੇਰੀ ਟੋਟੀ ਕੀਤੀ, ਆਪ ਤੇ ਤੂੰ ਸ਼ਰਾਬ ਕੱਢਦਾ। ਇੱਥੇ ਲੋਕ ਲੜ ਪੈਂਦੇ ਆ ਛੋਟੀ ਛੋਟੀ ਗੱਲ ਤੋਂ। ਜੇ ਕੋਈ ਇਸ ਤਰ੍ਹਾਂ ਦੀ ਨੌਬਤ ਆ ਗਈ ਤੇ ਲੋਕਾਂ ਦੇ ਸਿਰ ਪੱਟਣੀ ਆ। ਹੁਣ ਦੂਜੀ ਗੱਲ ਇਹ ਆ ਕਿ ਜਿੰਨੀ ਸਖਤਾਈ ਹੋਈ ਪਈ ਆ ਉਹਦਾ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ ਇੱਕ ਜੁਰਮਾਨਾ ਪੈ ਵੀ ਗਿਆ ਕਿਸਾਨ ਨੂੰ, ਇੱਕ ਜੁਰਮਾਨਾ ਪਾ ਵੀ ਦਿੱਤਾ। 2500 ਰੁਪਇਆ ਜੁਰਮਾਨਾ ਪਿਆ ਕੱਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਨਸ਼ਹਿਰਾ ਟੱਲਾ ਦੇ ਵਿੱਚ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਹਾਲੇ ਝੋਨੇ ਦਾ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਚੱਜ ਨਾਲ, ਜੁਰਮਾਨੇ ਪਾ ਵੀ ਦਿੱਤੇ। ਜਿੱਥੇ ਕਿਸੇ ਨੇ ਅੱਗ ਲਾਈ ਆ ਉੱਥੇ ਨਾਲ ਦੀ ਨਾਲ ਜੁਰਮਾਨਾ ਪਾਉਣ ਵਾਲੇ ਪਹੁੰਚ ਗਏ। ਇਹਦਾ ਮਤਲਬ ਕਿ ਸਖਤਾਈ ਬਹੁਤ ਜ਼ਿਆਦਾ ਹੈ। ਇਸੇ ਕਰਕੇ ਕੁਛ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵਿਰੋਧ ਕਰਦੀਆਂ ਪਈਆਂ। ਇਹਨਾਂ ਨੇ ਪਰਾਲੀ ਵਾਲੇ ਫੜ ਕੇ ਉਹ ਜਿਹਨਾਂ ਨੂੰ ਮਝੂਲੇ ਜੇ ਕਹਿ ਦਿੰਦੇ ਆਪਾਂ, ਉਹ ਲੈ ਗਏ ਗਰਨੇ ਜੇ। ਇਹਨਾਂ ਨੇ ਆਖਿਆ ਅਸੀਂ ਤੇ ਕੈਪਟਨ ਦੇ ਘਰ ਦੇ ਅੱਗੇ ਫੂਕਣੇ ਆ। ਉਹਨਾਂ ਆਖਿਆ ਕਿ ਅਸੀਂ ਘਰ ਰੋਕ ਲਿਆ ਗਿਆ ਉੱਥੇ ਮੋਹਾਲੀ ਚੰਡੀਗੜ੍ਹ ਵਾਲੇ ਪਾਸੇ, ਜਿੱਥੋਂ ਚੰਡੀਗੜ੍ਹ ਸ਼ੁਰੂ ਹੁੰਦਾ, ਉੱਥੇ ਰੋਕ ਕੇ ਮੋਹਾਲੀ ਵਾਲੇ ਪਾਸੇ ਇਹਨਾਂ ਨੂੰ ਜਦੋਂ ਉੱਥੇ ਸੜਕ ਤੇ ਬਿਠਾ ਦਿੱਤਾ ਗਿਆ, ਇਹਨਾਂ ਨੇ ਉੱਥੇ ਅੱਗ ਲਾ ਕੇ ਆਪਣਾ ਜਿਹੜਾ ਰੋਸ ਸੀ ਜ਼ਾਹਰ ਕੀਤਾ। ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਅਸੀਂ ਇਸ ਪਰਾਲੀ ਨੂੰ ਅੱਗ ਵੀ ਲਾਵਾਂਗੇ ਤੇ ਅਸੀਂ ਜੁਰਮਾਨਾ ਵੀ ਕੋਈ ਨਹੀਂ ਦੇਣਾ। ਹੁਣ ਜਦੋਂ ਕਿਸਾਨ ਇਸ ਪਾਸੇ ਆਏ ਪਏ ਆ ਤੇ ਜਿਹੜੇ ਪਿੰਡਾਂ ਦੇ ਕਿਸਾਨ ਆ ਉਦਾਂ ਤੇ ਉਹ ਭਾਵੇਂ ਕਿਸਾਨ ਯੂਨੀਅਨਾਂ ਤੇ ਬਹੁਤਾ ਨਹੀਂ ਭੇਜਦੇ, ਪਰ ਇਸ ਮਸਲੇ ਤੇ ਕਹਿੰਦੇ ਆ ਕਿ ਅਸੀਂ ਯੂਨੀਅਨਾਂ ਦੇ ਨਾਲ ਖੜਾਂਗੇ, ਜੇ ਸਾਨੂੰ ਜੇਲ੍ਹ ਵੀ ਜਾਣਾ ਪਿਆ ਜਾਵਾਂਗੇ, ਕਿਉਂਕਿ ਅਸੀਂ ਜਾਈਏ ਤੇ ਜਾਈਏ ਕਿੱਥੇ, ਸਾਡੇ ਕੋਲ ਕੋਈ ਹੱਲ ਹੀ ਹੈ ਨਹੀਂ। ਸੋ ਜਿਹੜੀ ਪਾਬੰਦੀ ਲਾਈ ਆ, ਅੱਗੇ ਚੱਲ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਕਰਾਅ ਵਾਲਾ ਮਾਹੌਲ ਵੀ ਪੈਦਾ ਕਰ ਸਕਦੀ ਆ। ਹੋਰ ਨਹੀਂ ਤੇ ਕਿਸਾਨਾਂ ਦੀ ਇੱਕ ਹੋਰ ਆਰਥਿਕ ਲੁੱਟ ਦਾ ਜ਼ਰੀਆ ਵੀ ਬਣ ਸਕਦੀ ਆ, ਕਿਉਂਕਿ ਕਿਸਾਨਾਂ ਨੇ ਅੱਗ ਲਾਉਣੀ ਆ। ਕਿਉਂਕਿ ਇਹ ਦਿਨੇ ਨਾ ਲਾਉਣਗੇ, ਰਾਤ ਨੂੰ ਲਾ ਦੇਣਗੇ ਤੇ ਲਾ ਕੇ ਆਖਣਗੇ ਜੀ ਉਹ ਪਤਾ ਨਹੀਂ ਕਿੱਧਰੋਂ ਕੋਈ ਉੱਡਦੀ ਆ ਗਈ ਚਿੰਗਾੜੀ, ਸਾਨੂੰ ਕੀ ਪਤਾ, ਸਾਡਾ ਤਾਂ ਸਗੋਂ ਨੁਕਸਾਨ ਕਰ ਗਈ ਆ। ਅੱਗ ਤੇ ਲੱਗਣੀ ਆ। ਪਰ ਜੇ ਇਹ ਟਕਰਾਅ ਵਾਲਾ ਮਾਹੌਲ ਬਣਿਆ ਤੇ ਫਿਰ ਗੱਲ ਮਾੜੀ ਹੋ ਜਾਣੀ ਆ। ਹੁਣ ਕਮਾਲ ਦੀ ਗੱਲ ਆ ਕਿ ਪੂਰਾ ਦੇਸ਼ ਰਲ ਕੇ ਇਸ ਪਰਾਲੀ ਦਾ ਕੋਈ ਹੱਲ ਨਹੀਂ ਲੱਭ ਪਾ ਰਿਹਾ। ਪਹਿਲੀ ਗੱਲ ਤੇ ਇਹ ਆ ਕਿ ਦੇਖੋ ਪੰਜਾਬ ਦੇ ਨਾਲ ਤੇ ਉਦਾਂ ਹੀ ਧੱਕਾ ਜਿਹਾ ਹੋਣ ਡਿਆ। ਝੋਨੇ ਦੀ ਫਸਲ ਲਵਾ ਕੇ ਬੇੜਾ ਗਰਕ ਕਰ ਦਿੱਤਾ, ਜਦ ਕਿ ਝੋਨਾ ਜਿਹੜਾ ਉਹ ਪੰਜਾਬ ਲਈ ਨਹੀਂ ਬਣਿਆ। ਇਹ ਮੰਨ ਕੇ ਚੱਲੋ ਝੋਨਾ ਪੰਜਾਬ ਲਈ ਬਣਿਆ ਹੀ ਨਹੀਂ। ਦੱਖਣੀ ਰਾਜਾਂ ਦੇ ਵਿੱਚ ਝੋਨਾ ਹੋ ਸਕਦਾ, ਉੱਥੇ ਬਾਰਿਸ਼ਾਂ ਬਹੁਤ ਹੁੰਦੀ ਆ। ਸਾਡੇ ਤੇ ਇੱਥੇ ਪਾਣੀ ਦਾ ਜਿਹੜਾ ਲੈਵਲ ਆ, ਇਸ ਝੋਨੇ ਨੇ ਉਹ ਉੱਥੇ ਪਤਾਲ 'ਚ ਲਿਜਾ ਕੇ ਇਸ ਨਿਸ਼ਾਨ ਤੇ ਪਹੁੰਚਾ ਦਿੱਤਾ ਕਿ ਹੁਣ ਜਿਹਨੂੰ ਅਸੀਂ ਕਹਿੰਦੇ ਨੇ ਕਿ ਖਤਰੇ ਦਾ ਨਿਸ਼ਾਨ ਆ। ਹੁਣ ਇਹ ਤੋਂ ਬਾਅਦ ਕਹਾਣੀ ਹੈ ਜਿਹੜੀ ਉਹ ਵਿਗੜ ਜਾਣੀ ਹੈ ਜੀ। ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਪਰਾਲੀ ਵਾਲਾ ਪੰਗਾ, ਇਹ ਪਰਾਲੀ ਵਾਲਾ ਪੰਗਾ ਹੁਣ
ਇਸ ਮੁਕਾਮ ਤੇ ਜਾ ਕੇ ਨਿਬੜ ਸਕਦਾ, ਜਾਂ ਤੇ ਕੋਈ ਇਹੋ ਜਿਹੇ ਕਾਰਖਾਨੇ ਹੋਣ, ਇਹੋ ਜਿਹੇ ਕੋਈ ਪ੍ਰੋਜੈਕਟ ਲਾਏ ਜਾਣ ਜਿੱਥੇ ਇਹਨਾਂ ਪਰਾਲੀ ਦੇ ਭੰਡਾਰਾਂ ਨੂੰ ਖਪਤ ਕੀਤਾ ਜਾ ਸਕੇ। ਮਸਲਨ ਕੋਈ ਗੱਤਾ ਬਣਾਇਆ ਜਾਵੇ ਜਾਂ ਕੋਈ ਊਰਜਾ ਪੈਦਾ ਕੀਤੀ ਜਾਵੇ। ਇਹ ਇਸ ਤਰ੍ਹਾਂ ਕੋਈ ਬਿਲੇ ਲੱਗ ਸਕਦੀ ਹੈ, ਉੱਦਾਂ ਇਹਦਾ ਕੋਈ ਹੱਲ ਨਹੀਂ ਸਾੜਨ ਤੋਂ ਬਗੈਰ। ਪਰ ਕਿਸਾਨਾਂ ਦਾ ਸੀਨਾ ਇਸ ਕਰਕੇ ਸਾੜਿਆ ਜਾ ਰਿਹਾ ਕਿਉਂਕਿ ਇੱਕ ਪਾਸੇ ਰਾਵਣ ਨੂੰ ਕੱਲ ਨੂੰ ਅੱਗ ਲੱਗਣੀ ਹੈ ਤੇ ਫੂਕ ਕੇ ਬਰੂਦ ਜ਼ਹਿਰੀਲੀ ਹਵਾ ਕਰਕੇ ਕਹਿਣਾ ਕਿ ਨੇਕੀ ਬਦੀ ਤੇ ਜਿੱਤ ਗਈ ਆ, ਤੇ ਦੂਜੇ ਪਾਸੇ ਜੇ ਕਿਸਾਨ ਲਾਊਗਾ ਤੇ ਇਹਨਾਂ ਨੇ ਕਹਿਣਾ ਕਿ ਇਹ ਨੇਕ ਕਿਸਾਨ ਬਦੀ ਕਰਦਾ ਪਿਆ, ਗੁਨਾਹ ਕਰਦਾ ਪਿਆ, ਇਹਨੂੰ ਜੁਰਮਾਨਾ ਲਾਓ। ਸੋ ਕਿਸਾਨ ਬਹੁਤ ਜ਼ਿਆਦਾ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਪਿਆ। ਜੀ ਜੀ ਜੀ। ਅਤੇ ਮਿੰਟੂ ਜੀ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ ਤੇ ਇਸ ਤੋਂ ਬਾਅਦ ਦੇ ਵਿੱਚ ਰਹਿੰਦੀਆਂ ਹੋਈਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ ਤੇ ਮਿਲਦੇ ਹਾਂ ਆਪਣੇ ਸਰੋਤਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166 688 8888 916 688 8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ 9166 688 8888। ਪਿੱਛੇ ਆ ਰਹੀ ਹੈ ਘਰ ਦੀ ਯਾਦ, ਜੀ ਕਰ ਰਿਹਾ ਕੁਝ ਕਰਾਰਾ ਮਸਾਲੇਦਾਰ ਸਵਾਦੀ ਖਾਣ ਨੂੰ, ਤਾਂ ਹੁਣ ਤਰਸਣ ਦੀ ਕੋਈ ਲੋੜ ਨਹੀਂ। ਵੈਸਟ ਸੈਕਰਾਮੈਂਟੋ 'ਚ ਖੁੱਲ ਗਿਆ ਹੈ ਟੇਸਟ ਆਫ ਇੰਡੀਆ। ਹਰ ਤਰ੍ਹਾਂ ਦਾ ਟੇਸਟੀ ਯਮੀ ਵੈਜ ਤੇ ਨਾਨ ਵੈਜ ਖਾਣਾ
इंडियन स्टाइल धनिया अदरक वाला। खाओ भावे पिज्जा, टिक्का मसाला, चिकन, पनीर या भरथा, सब कुछ फ्रेश गर्मा गर्म, नाले ताजियां मठियाइयां भी वाजिब कीमत ते। 200 बंदियां दी कैपेसिटी वाला खुला डुल्ला हॉल, होवे बर्थडे, जागो, पार्टीज या फिर मीटिंग्स, एक ही ना। टेस्ट ऑफ इंडिया, बफे टाइम 11 तो 3, डिनर 5 तो 10। हाँ, मंडे क्लोज्ड है जी। टेस्ट ऑफ इंडिया 3025 वेस्ट कैपिटल एवेन्यू, वेस्ट सैक्रामेंटो। पंजाबी रेडियो यूएसए दा नाम लैन ते 15% ऑफ। फिर की आज ही पूरे परिवार ना लाओ। टेस्ट ऑफ इंडिया। फोन 9163710222। मुसीबतां कदे भी दस के नहीं आउंदियां, इसलिए खालसा इंश्योरेंस एजेंसी दे लाइफ इंश्योरेंस प्लान्स लाइफ दे विच मुसीबतां लई हमेशा रवो तैयार। 408 272 2500। ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਮਿੰਟੂ ਜੀ, ਆਪਾਂ ਅਗਲੇ ਸਵਾਲਾਂ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਅਗਲੀਆਂ ਖਬਰਾਂ ਦੇ ਵੱਲ ਵੱਧਦੇ ਹਾਂ। ਕਮਿਸ਼ਨ ਤੇ ਕਮੇਟੀ ਹੋ ਸਕਦੇ ਨੇ ਆਮੋ ਸਾਹਮਣੇ? ਦੇਖੋ, ਇਤਿਹਾਸ ਬਣਾਉਣ ਡਏ ਆ ਬਡੂੰਗਰ ਸਾਹਿਬ ਤੇ ਜਿਹੜੇ ਗਿਆਨੀ ਗੁਰਬਚਨ ਸਿੰਘ ਜੀ ਆ, ਇਹ ਇੱਕ ਨਵਾਂ ਇਤਿਹਾਸ ਸਿਰਜਦੇ ਪਏ ਜੋ ਅੱਜ ਤੱਕ ਨਹੀਂ ਹੋਇਆ ਤਵਾਰੀਖ ਦੇ ਵਿੱਚ। ਉਹ ਇਹ ਸਭ ਕੁਛ ਕਰੀ ਜਾਂਦੇ ਆ ਜੀ। ਸਮਨਿੰਗ ਹੋਈ ਆ ਬਡੂੰਗਰ ਸਾਹਿਬ ਨੂੰ, ਪਤਾ ਨਹੀਂ ਹੁਣ ਇਹ ਇਤਫਾਕ ਆ ਜਾਂ ਵਾਕਈ ਕੁਛ ਇਸ ਤਰ੍ਹਾਂ ਦਾ ਹੋ ਗਿਆ ਕਿ ਬਡੂੰਗਰ ਸਾਹਿਬ ਨੂੰ ਸਮਨ ਮਿਲਦਿਆਂ ਸਾਰੀ ਹਸਪਤਾਲ ਪਹੁੰਚਣਾ ਪਿਆ। ਏਦਾਂ ਦਾ ਝਟਕਾ ਜ਼ਬਰਦਸਤ ਲੱਗਾ। ਮਜੀਠੀਆ ਸਾਹਿਬ ਨੂੰ ਪਤਾ ਲੈਣ ਜਾਣਾ ਪਿਆ, ਤਮਾਰਦਾਰੀ ਵਾਸਤੇ ਗਏ ਮਜੀਠੀਆ ਸਾਹਿਬ। ਸੋ ਇਹ ਜਿਹੜਾ ਬਣਿਆ ਪਿਆ ਇਸ ਸਮੇਂ ਸਾਰਾ ਦ੍ਰਿਸ਼ਟਾਂਤ, ਉਹ ਇਸ਼ਾਰਾ ਇਹੋ ਹੀ ਕਰਦਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨ ਥਾਪਿਆ ਹੋਇਆ, ਜਿਹੜਾ ਇਨਵੈਸਟੀਗੇਸ਼ਨ ਕਰਦਾ ਪਿਆ, ਜਿਹੜੇ 2 ਸਿੱਖ ਪੁਲਿਸ ਨੇ ਕਤਲ ਕਰ ਦਿੱਤੇ ਸਨ ਬਾਈਬਲ ਕਲਾਂ ਦੇ ਵਿੱਚ, ਉਸ ਕਮਿਸ਼ਨ ਨੇ ਇਹਨਾਂ ਨੂੰ ਸਮਨਿੰਗ ਕੀਤੀ ਹੋਈ ਆ ਕਿ ਆਪਦਾ ਰਿਕਾਰਡ ਲਿਆਓ ਹਾਂ ਜ਼ਰਾ ਕੱਢ ਕੇ। ਉਸ ਰਿਕਾਰਡ ਦੇ ਵਿੱਚ ਕੀ ਆ? ਇਸ ਰਿਕਾਰਡ ਤੇ ਤੁਸੀਂ ਮਸ਼ਹੂਰੀਆਂ ਦੇਤੀਆਂ 91 ਲੱਖ ਦੀਆਂ, ਕਿ ਡੇਰਾ ਸਰਸਾ ਸੌਦਾ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਤਗੜੇ ਜੇਰੇ ਨਾਲ ਇਹਨੂੰ ਪ੍ਰਵਾਨ ਕਰੋ ਸਾਧ ਸੰਗਤ ਜੀ, ਲਿਆਓ ਇਹਦਾ ਰਿਕਾਰਡ। ਜਿਹੜੀਆਂ ਮਾਫੀਆਂ ਦਿੱਤੀਆਂ ਉਹਦਾ ਵੀ ਰਿਕਾਰਡ ਲਿਆਓ। ਇਹ ਜਦੋਂ ਦਾ ਸੰਮਨ ਮਿਲਿਆ ਹੈ ਇਹਨਾਂ ਨੂੰ ਤਾਪ ਚੜਿਆ ਹੁਣ ਕਿ ਅਸੀਂ ਜੇ ਪੇਸ਼ ਹੋਏ ਤੇ ਤਾਂ ਵੀ ਬਹੁਤ ਮਾੜਾ ਹੋ ਜਾਣਾ। ਕਿਉਂਕਿ ਇੱਕ ਤਰ੍ਹਾਂ ਨਾਲ ਦੇਖੀਏ ਤੇ ਜੇ ਧਰਮ ਦੇ ਬਹੁਤ ਵੱਡੇ ਅਹੁਦੇ ਤੇ ਬੈਠੇ ਆਗੂਆਂ ਨੂੰ ਜੇ ਇੱਕ ਕਮਿਸ਼ਨ ਦੇ ਸਾਹਮਣੇ ਰਿਕਾਰਡ ਲੈ ਕੇ ਪੇਸ਼ ਹੋਣਾ ਪੈ ਜਾਵੇ, ਹਲੇ ਕੀ ਬਚਦਾ? ਹੁਣ ਇਹ ਰਸਤਾ ਲੱਭਦੇ ਪਏ ਆ ਕਿ ਕਿਸੇ ਤਰੀਕੇ ਨਾਲ ਅਸੀਂ ਇਸ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਤੋਂ ਬਚੀਏ। ਰਸਤਾ ਹੁਣ ਇਹ ਖੋਜਿਆ ਜਾ ਰਿਹਾ ਹੈ ਕਿ ਕੀ ਇਹ ਕਮਿਸ਼ਨ ਸਾਨੂੰ ਬੁਲਾ ਸਕਦਾ ਜਾਂ ਸਾਡੀ ਜਿਹੜੀ ਗ੍ਰਹਿ ਮੰਤਰਾਲੇ ਦੇ ਅਧੀਨ ਸਾਡੀ ਅਧੀਨਗੀ ਆਉਂਦੀ ਹੈ ਕਿ ਉਹ ਇਹਨਾਂ ਨੂੰ ਰੋਕਦੀ ਹੈ। ਇਸ ਗੱਲ ਤੇ ਹੁਣ ਇਹ ਮੱਥਾ ਪੋਚੀ ਕਰਦੇ ਪਏ ਆ ਜਾਂ ਕਹਿ ਲਓ ਮਗਜ ਖਪਾਈ ਕਰਦੇ ਪਏ ਆ। ਵਕੀਲਾਂ ਦੀ ਫੌਜ ਇਹਨਾਂ ਨੇ ਤਿਆਰ ਕੀਤੀ ਆ। ਐਮਰਜੈਂਸੀ ਮੀਟਿੰਗ ਵੀ ਸੱਦ ਲਈ ਆ ਬਡੂੰਗਰ ਸਾਹਿਬ ਨੇ। ਕੱਲ ਨੂੰ ਕਿਸੇ ਵੇਲੇ ਵੀ ਮੀਟਿੰਗ ਕੀਤੀ ਜਾ ਸਕਦੀ ਹੈ, ਪਰਸੋਂ ਕੀਤੀ ਜਾ ਸਕਦੀ ਹੈ। ਵਕੀਲ ਇਹਨਾਂ ਦੇ ਇਸ ਮਾਮਲੇ ਦੇ ਹੱਲ ਲਈ ਕਿਤਾਬਾਂ ਫੋਲਦੇ ਪਏ ਆ ਕਿ ਕੀ ਇਹ ਸਮਨਿੰਗ ਜਾਇਜ਼ ਆ ਜਾਂ ਅਸੀਂ ਇਹਨੂੰ ਚੈਲੰਜ ਕਰ ਸਕਦੇ ਹਾਂ। ਕਿਉਂਕਿ ਜਿਹੜਾ ਗੁਰਦੁਆਰਾ ਐਕਟ ਹੈ ਉਹ ਤੁਹਾਨੂੰ ਪਤਾ ਹੀ ਹੈ, ਉਹ ਆਉਂਦਾ ਸਾਡੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ। ਹੁਣ ਇਹ ਇਸੇ ਚੀਜ਼ ਨੂੰ ਹੀ ਆਧਾਰ ਮੰਨ ਕੇ ਚੱਲਦੇ ਪਏ ਆ ਕਿ ਜੇ ਸਾਨੂੰ ਹੋਮ ਮਿਨਿਸਟਰੀ ਕੰਟਰੋਲ ਕਰਦੀ ਆ ਤਾਂ ਕੀ ਸਟੇਟ ਗੌਰਮੈਂਟ ਦਾ ਬਣਾਇਆ ਇੱਕ ਕਮਿਸ਼ਨ ਸਾਨੂੰ ਸਮਨ ਕਰਕੇ ਸੱਦ ਸਕਦਾ, ਸਾਡੇ ਤੋਂ ਰਿਕਾਰਡ ਮੰਗ ਸਕਦਾ। ਹੁਣ ਇਹ ਤੇ ਦੇਖੋ ਕਾਨੂੰਨੀ ਲੜਾਈ ਆ, ਆਪਾਂ ਨੂੰ ਤੇ ਪਤਾ ਨਹੀਂ ਇਸ ਬਾਰੇ ਕਿ ਜਾਇਜ਼ ਕੀ ਆ ਨਜਾਇਜ਼ ਕੀ ਆ। ਕੀ ਸਮਨਿੰਗ ਇਹ ਕਰ ਸਕਦੇ ਆ ਜਾਂ ਇਹੋ ਜਿਹੀ ਸਮਨਿੰਗ ਨਹੀਂ ਹੋ ਸਕਦੀ, ਇਹ ਤੇ ਇਹਨਾਂ ਨੂੰ ਵੀ ਨਹੀਂ ਪਤਾ। ਜਿਹੜੇ ਧਰਮ ਦੇ ਧਰਮ ਨੂੰ ਅਗਵਾਈ ਦੇ ਰਹੇ ਆ, ਧਰਮ ਦੇ ਜਿਹੜੇ ਪਹਿਰੇਦਾਰ ਆ, ਉਹਨਾਂ ਨੂੰ ਨਹੀਂ ਪਤਾ ਕਿ ਜਾਇਜ਼ ਆ ਜਾਂ ਨਜਾਇਜ਼ ਆ। ਉਹ ਇਹਦੇ ਲਈ ਹੁਣ ਹੱਲ ਲੱਭਦੇ ਪਏ ਆ। ਉਸ ਤਰ੍ਹਾਂ ਦੇਖੋ ਜੇ ਅਸੀਂ ਵੇਖੀਏ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਅੱਜ ਵੀ ਇੱਕ ਇਹਨਾਂ ਦਾ ਅਕਾਲ ਤਖਤ ਦਾ ਵਧੀਕ ਸਕੱਤਰ ਕਹਿਣ ਡਿਆ ਸੀ, ਕਹਿੰਦਾ ਜੀ ਅਕਾਲ ਤਖਤ ਤੇ ਸਭ ਤੋਂ ਉੱਚਾ, ਉਹ ਤੇ ਕਾਨੂੰਨ ਤੋਂ ਵੀ ਉੱਚਾ। ਏਦਾਂ ਨਹੀਂ ਹੁੰਦਾ। ਇਹ ਇਹਨਾਂ ਗੱਲਾਂ ਦੇ ਨਾਲ ਆਪਣੇ ਆਪ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਲੈਂਦੇ ਆ। ਜੇ ਅਕਾਲ ਤਖਤ ਕਾਨੂੰਨ ਤੋਂ ਉੱਚਾ
ਤੇ ਜਿਹੜਾ ਧਨਵੰਤ ਸਿੰਘ ਇਹਨਾਂ ਨੇ ਇਸ ਅਕਾਲ ਦੀ ਕਚਹਿਰੀ ਚੋਂ ਛੱਡ ਦਿੱਤਾ ਸੀ, ਬਰੀ ਕਰ ਦਿੱਤਾ ਸੀ, ਉਹਨੂੰ ਦੁਨਿਆਵੀ ਅਦਾਲਤ ਨੇ 10 ਸਾਲ ਦੀ ਕੈਦ ਕਰ ਦਿੱਤੀ ਸੀ ਬਲਾਤਕਾਰ ਦੇ ਕੇਸ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਇਹ ਆਪ ਜ਼ਿਆਦਾ ਆਪਣੇ ਤੇ ਸਵਾਲ ਖੜੇ ਕਰਦੇ ਪਏ ਆ। ਪਰ ਉੱਦਾਂ ਹੁਣ ਇਸ ਸਵਾਲ ਤੋਂ ਬਚਣ ਲਈ ਕਮਿਸ਼ਨ ਨੇ ਜੋ ਇਹਨਾਂ ਨੂੰ ਕੀਤਾ ਕਿ ਰਿਕਾਰਡ ਲੈ ਕੇ ਆਓ, ਜਾਂ ਹੋਰ ਉਹਨਾਂ ਨੇ ਸਵਾਲ ਜਿਹੜੇ ਇਹਨਾਂ ਨੂੰ ਕਰਨੇ ਆ, ਇਹਨਾਂ ਸਾਰਿਆਂ ਤੋਂ ਬਚਣ ਦਾ ਉਪਾਅ ਖੋਜਦੇ ਪਏ ਆ। ਉਹ ਉਪਾਅ ਲੱਭੂਗਾ ਜਾਂ ਨਹੀਂ ਲੱਭੂਗਾ, ਜਾਂ ਫਿਰ ਇਹਨਾਂ ਨੂੰ ਢਿੱਲੇ ਜੇ ਬੁੱਲ ਕਰਕੇ ਉੱਥੇ ਜਾਣਾ ਪਊਗਾ, ਸਮਾਂ ਦੱਸੂਗਾ। ਪਰ ਸਭ ਤੋਂ ਵੱਡੀ ਗੱਲ ਤੇ ਇਹਨਾਂ ਦੇ ਲਈ ਇਹ ਆ ਕਿ ਕਿਤੇ ਇਕੱਲੇ ਬਹਿ ਜਾਣ 10 ਘੜੀਆਂ, ਆਪਣੇ ਆਪ ਦੇ ਨਾਲ ਬਹਿ ਜਾਣ, 4 ਨਹੀਂ ਮੈਂ ਕਹਿੰਦਾ ਕਿ 10 ਘੜੀਆਂ ਬਹਿਣ ਜੀ, 10 ਘੜੀਆਂ ਬਹਿ ਕੇ ਇਕੱਲੇ ਇਕਾਂਤ ਵਸ ਹੋ ਕੇ ਸੋਚਣ ਕਿ ਜਿਹੜੀ ਇਹ ਨੌਬਤ ਆਈ ਆ, ਅੱਜ ਅਸੀਂ ਕਾਨੂੰਨ ਦੀਆਂ ਕਿਤਾਬਾਂ ਫੋਲਦੇ ਪਏ ਆ ਕਿ ਅਸੀਂ ਇਸ ਸਮਨਿੰਗ ਤੋਂ ਬਚ ਸਕੀਏ, ਇਸ ਸਵਾਲਾਂ ਦੇ ਸਿਲਸਿਲੇ ਤੋਂ ਬਚ ਸਕੀਏ। ਆਖਿਰ ਇਹ ਨੌਬਤ ਆਈ ਤੇ ਆਈ ਕਿਉਂ, ਔਰ ਇਹ ਨੌਬਤ ਲਿਆਂਦੀ ਕਿੰਨੇ ਆ? ਇਹ ਸਵਾਲ ਆਪਣੇ ਅੰਦਰੋਂ ਖੋਜਣ ਦੀ ਕੋਸ਼ਿਸ਼ ਕਰਨਾ, ਮੇਰੇ ਖਿਆਲ ਦੇ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਡੇਰੇ ਸਿਰਸੇ ਦੇ ਕਈ ਬਿਜਲੀ ਕਨੈਕਸ਼ਨ ਕੱਟੇ, ਉਧਰ ਪ੍ਰਿਯੰਕਾ ਉਰਫ ਹਨੀਪ੍ਰੀਤ ਦੀ ਤਲਾਸ਼ 'ਚ ਬੀਕਾਨੇਰ ਪਹੁੰਚ ਗਈ ਹੈ ਪੁਲਿਸ। ਦੇਖੋ, ਜਿਹੜਾ ਡੇਰਿਆਂ ਦੇ ਕਨੈਕਸ਼ਨ ਕੱਟਣ ਵਾਲਾ ਮਾਮਲਾ ਹੈ ਨਾ, ਇਹਦੇ 'ਚ ਇਹ ਆ ਕਿ ਇਸ ਡੇਰੇ ਦੇ ਵਿੱਚ ਕਈ ਸੰਸਥਾਨ ਚੱਲਦੇ, ਤੁਹਾਨੂੰ ਪਤਾ ਹੀ, ਹਸਪਤਾਲ ਵੀ, ਸਿੱਖਿਆ ਸੰਸਥਾਨ ਵੀ ਜੀ, ਕੁਝ ਤੇ ਸੱਜਣ ਦੱਸਦੇ ਕਿ ਵਿੱਚ 5 ਸਟਾਰ ਹੋਟਲ ਵੀ ਆ। ਉਹ ਪਤਾ ਨਹੀਂ ਕਾਹਦੇ ਲਈ ਬਣਾਇਆ ਸੀਗਾ। ਸਾਧ ਸੰਗਤ ਤੇ ਵਿਚਾਰੀ ਕਦੇ ਮੇਰੇ ਖਿਆਲ ਦੇ ਨਾਲ ਵਿੱਚ ਰਹਿ ਕੇ ਨਹੀਂ ਆਈ ਹੋਊਗੀ, ਉਹ ਤੇ ਖਾਸ ਬੰਦਿਆਂ ਲਈ ਹੋਣਾ। ਇਹ ਜਿਹੜੇ ਸੰਸਥਾਨ ਸੀਗੇ ਕਈ, ਇਹਨਾਂ ਦੇ ਕਨੈਕਸ਼ਨ ਵਿੱਚੋਂ ਕੱਟ ਦਿੱਤੇ ਗਏ। ਦੱਸਦੇ ਆ ਕਿ ਇਹਨਾਂ ਵੱਲ ਲੱਖਾਂ ਰੁਪਈਆ ਬਿੱਲ ਬਕਾਇਆ ਸੀਗਾ। ਉਦਾਂ ਜਿਹੜਾ ਇਸ ਡੇਰੇ ਦਾ ਪੂਰਾ ਬਿੱਲ ਆਉਂਦਾ ਸੀਗਾ ਨਾ, ਉਹ ਦੱਸਦੇ 1.5 ਤੋਂ 2 ਕਰੋੜ ਰੁਪਈਏ ਤੱਕ ਆਉਂਦਾ ਸੀ, 1.5 ਤੋਂ 2 ਕਰੋੜ ਰੁਪਈਏ ਤੱਕ ਦਾ। ਇੰਨੀ ਜ਼ਿਆਦਾ ਬਿਜਲੀ ਉੱਥੇ ਕੰਜ਼ਿਊਮ ਹੁੰਦੀ ਸੀਗੀ। ਹੁਣ ਇਹ ਨਹੀਂ ਪਤਾ ਕਿ ਉਹ ਜਿਹੜਾ ਇੰਨਾ ਵੱਡਾ ਫਰਲਾ ਆਉਂਦਾ ਸੀ ਬਿੱਲ ਵਾਲਾ, ਉਹ ਸਾਰੇ ਦਾ ਸਾਰਾ ਕਲੀਅਰ ਕਰ ਦਿੱਤਾ ਜਾਂਦਾ ਸੀ, ਜਾਂ ਕਹਿ ਦਿੱਤਾ ਜਾਂਦਾ ਸੀ ਕਿ ਉਹ ਜਾ ਕੇ ਉਹ ਫਲਾਣੇ ਮੰਤਰੀ ਦੇ ਘਰੋਂ ਲੈ ਲਓ ਚੈੱਕ। ਇਹ ਸਾਰੇ ਮਸਲੇ ਦਾ ਪਤਾ ਨਹੀਂ ਕਿ ਬਿੱਲ ਕਿਸ ਤਰ੍ਹਾਂ ਭਰਿਆ ਜਾਂਦਾ ਸੀ। ਪਰ ਇਹ ਦੱਸਦੇ ਆ ਬਿਜਲੀ ਮਹਿਕਮੇ ਵਾਲੇ ਉੱਥੋਂ ਦੇ ਸੂਤਰ ਕਿ ਜਿਹੜਾ ਇਹਨਾਂ ਦਾ ਬਿੱਲ ਆਉਂਦਾ, ਐਵਰੇਜ ਬਿੱਲ ਕਰੋੜ, 1.5 ਕਰੋੜ, 2 ਕਰੋੜ ਤੱਕ ਆ। ਪਤਾ ਨਹੀਂ ਹੁਣ ਅੰਦਰ ਕੀ ਫੈਕਟਰੀਆਂ ਲੱਗੀਆਂ, ਹੁਣ ਮੈਨੂੰ ਤਾਂ ਪਤਾ ਨਹੀਂ। ਇਹਨਾਂ ਬਿੱਲ ਤੇ ਮੇਰੇ ਖਿਆਲ ਦੇ ਨਾਲ 2 ਜ਼ਿਲ੍ਹਿਆਂ ਨੂੰ ਨਹੀਂ ਆਉਂਦਾ ਹੋਣਾ ਜਿੰਨਾ ਇਹਨਾਂ ਦੇ ਡੇਰੇ ਨੂੰ ਆਉਂਦਾ ਹੈਗਾ। ਦੂਜੇ ਪਾਸੇ ਇੱਕ ਹੋਰ ਬੜਾ ਮਾਮਲਾ ਪਚੀਦਾ ਜਿਹਾ ਬਣਿਆ ਖਲੋਤਾ। ਮਾਮਲਾ ਇਹ ਆ ਕਿ ਜਿਹੜਾ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚ ਆ, ਉਹਦੇ ਖਾਣੇ ਨੂੰ ਲੈ ਕੇ ਪੁਲਿਸੀਏ ਅੱਡ ਜਿਹੜੇ ਆ ਸੂਲੀ ਤੇ ਚੜੇ ਪਏ ਆ। ਉਹ ਆਂਦੇ ਆ ਕਿ 3 ਥਾਵਾਂ ਤੇ ਖਾਣਾ ਟੈਸਟ ਕਰਨਾ ਪੈਂਦਾ। ਪਹਿਲੀ ਗੱਲ ਤੇ ਸਾਨੂੰ ਰਸੋਈਆਂ 'ਚ CCTV ਕੈਮਰੇ ਲਾਉਣੇ ਪਏ ਆ ਕਿ ਜਿਹੜੇ ਖਾਣਾ ਬਣਾਉਂਦੇ ਆ ਕਿਤੇ ਉਹ ਨਾ ਕੁਛ ਵਿੱਚ ਸੁੱਟ ਦੇਣ। ਫਿਰ ਆ ਕੇ ਉਹੀ ਖਾਣਾ ਸਾਨੂੰ ਖਾਣਾ ਪੈਂਦਾ। ਅਸੀਂ ਤੇ ਆਪ ਕੈਦੀ ਬਣੇ ਪਏ ਆ। ਉਹ ਸਾਨੂੰ ਪਹਿਲਾਂ ਪੁਲਿਸ ਵਾਲੇ ਜਿਹੜੇ ਉੱਚੇ ਅਧਿਕਾਰੀ ਆ, ਵੱਡੇ ਅਧਿਕਾਰੀ ਆ, ਉਹ ਕਹਿੰਦੇ ਪਹਿਲਾਂ ਤੁਸੀਂ ਖਾ ਕੇ ਵੇਖੋ ਜੀ। ਉਹ ਕਹਿੰਦੇ ਫਿਰ ਅਸੀਂ ਖਾ ਕੇ ਵੇਖਦੇ ਆ, ਫਿਰ ਅਫਸਰ ਖਾ ਕੇ ਵੇਖਦੇ ਆ। ਉਹ ਕਹਿੰਦੇ ਚੱਲ ਜੇ ਤੁਸੀਂ ਖਾ ਕੇ ਮਰੋਗੇ ਤੇ ਤੁਸੀਂ ਤੇ ਛੋਟੇ ਹੋ, ਅਸੀਂ ਜੇ ਪਹਿਲਾਂ ਖਾ ਕੇ ਮਰ ਗਏ ਤੇ ਸਾਡੇ ਤੋਂ ਵੱਡੇ ਤੇ ਵਿਚਾਰੇ ਜਿਹੜੇ ਆ ਉਹ ਤਾਂ ਅੰਦਰ ਡਿਊਟੀ ਕਰਨ ਤੋਂ ਰਹੇ ਜੀ। ਸੋ ਫਿਰ ਕਹਿੰਦੇ ਆ ਕਿ ਉਹੋ ਹੀ ਖਾਣਾ ਜਿਹੜਾ ਦਿੱਤਾ ਜਾਂਦਾ ਉਹਨੂੰ 48 ਘੰਟੇ ਵਾਸਤੇ ਸੇਵ ਕਰਕੇ ਰੱਖਿਆ ਜਾਂਦਾ। ਉਹਨੂੰ ਬਚਾ ਕੇ ਉਹਦਾ ਹਿੱਸਾ ਸੈਂਪਲ ਉਹਦਾ ਰੱਖਿਆ ਜਾਂਦਾ ਕਿ ਜੇ ਕੋਈ ਕੱਲ ਨੂੰ ਕੋਈ ਗੜਬੜੀ ਹੋ ਗਈ ਇਹਦੇ 'ਚ ਚੈੱਕ ਕੀਤਾ ਜਾਵੇ। ਕਹਿੰਦੇ ਕਿ ਅਸੀਂ ਤੇ ਵਕਤ ਨੂੰ ਪੈ ਗਏ ਆ। ਇੱਕ ਦਿਨ ਇਹਦਾ ਇੱਕ ਸੈੱਲ 'ਚ ਆ, ਦੂਸਰੇ ਦਿਨ ਦੂਸਰੇ ਸੈੱਲ 'ਚ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਇਹਦੀ ਬਦਲੀ ਕਰਨੀ ਪੈਂਦੀ ਆ। ਕੈਦੀ ਅੱਡ ਫਾਏ ਚੜੇ ਪਏ। ਉਹ ਪੁਲਿਸ ਵਾਲੇ ਵੀ ਕਹਿੰਦੇ ਕਿ ਸਾਨੂੰ ਦੁਖੀ ਕਰ ਦਿੱਤਾ। ਉਹਨਾਂ ਨੇ ਇੱਕ ਬਹੁਤ ਵੱਡੇ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦਿੱਤੀ ਹੈ, 2-3 ਪੁਲਿਸ ਕਰਮੀਆਂ ਨੇ ਜਿਹੜੇ ਅੰਦਰ ਡਿਊਟੀ ਕਰਦੇ ਆ। ਉਹ ਕਹਿੰਦੇ ਕਿ ਸਾਡੇ ਲਈ ਤਾਂ ਉੱਥੇ ਡਿਊਟੀ ਕਰਨੀ ਜਿਹੜੀ ਮਾਲ ਹੋਈ ਪਈ ਆ। ਕੈਦੀ ਵੀ ਬਹੁਤ ਦੁਖੀ ਆ, ਪਰ ਡਰ ਇਹ ਆ ਕਿ ਇਹਦੇ ਤੇ ਕੋਈ ਹਮਲਾ ਨਾ ਹੋ ਜੇ, ਕੋਈ ਜ਼ਹਿਰ ਜੱਪਾ ਨਾ ਪਾ ਦੇਵੇ। ਇਸ ਕਰਕੇ ਸਾਨੂੰ ਜਿਹੜੀ ਹੈ ਸਖਤਾਈ ਕਰਨੀ ਪੈ ਰਹੀ ਹੈ। ਬਾਕੀ ਜਿਹੜੀ ਗੱਲ ਰਹੀ ਹਨੀਪ੍ਰੀਤ ਦੀ, ਵੈਸੇ ਗੱਲ ਡੇਰੇ ਦੀ ਹੋਵੇ ਤੇ ਹਨੀਪ੍ਰੀਤ ਦੀ ਨਾ ਹੋਵੇ ਉਦਾਂ ਹੀ ਚੰਗਾ ਜਿਹਾ ਨਹੀਂ ਲੱਗਦਾ। ਉਹਦੇ ਪੈੜ ਨੱਪਦੇ ਹੁਣ ਬੀਕਾਨੇਰ ਨੂੰ ਚਲੇ ਗਏ ਆ। ਲੱਭਿਆ ਉੱਥੋਂ ਵੀ ਕੱਖ ਨਹੀਂ। ਹਨੀ ਲੱਭੇ ਜਾਂ ਨਾ ਲੱਭੇ, ਰਾਜਕਰਮਵੀਰ ਸਿੰਘ ਜੀ, ਇਹਨਾਂ ਪੁਲਿਸ ਵਾਲਿਆਂ ਨੇ ਭਾਰਤ ਭ੍ਰਮਣ ਜ਼ਰੂਰ ਕਰ ਲਿਆ। ਉਹ ਤਾਂ ਇਹਨਾਂ ਨੇ ਇੰਡੀਆ ਵੇਖਣਾ ਸੀ ਜਾਂ ਨਹੀਂ ਵੇਖਣਾ ਸੀ, ਹੁਣ ਤੇ ਨੇਪਾਲ ਵੀ ਜਾ ਕੇ ਵੇਖ ਆਇਆ। ਹਨੀਪ੍ਰੀਤ ਨੇ ਇਹਨਾਂ ਨੂੰ ਪੂਰਾ ਭਾਰਤ ਘੁਮਾ ਦਿੱਤਾ। ਇਹ ਪਤਾ ਨਾ ਕੱਲ ਨੂੰ ਇਹ ਪਤਾ ਨਾ ਨਿਕਲੇ ਇਹ ਹੈ ਜਾਂ ਨਹੀਂ, ਪਰ ਕੱਲ ਨੂੰ ਇਹ ਵੀ ਹੋ ਸਕਦਾ
ਕਿ ਉਹ ਕਿਸੇ ਹਰਿਆਣੇ ਦੇ ਜ਼ਿਲ੍ਹੇ 'ਚ ਬੈਠੀ ਹੋਵੇ, ਹਰਿਆਣੇ ਦੇ ਸ਼ਹਿਰ 'ਚ ਬੈਠੀ ਹੋਵੇ। ਕੁਛੜ ਕੁੜੀ ਸ਼ਹਿਰ ਢੰਡੋਰ ਵਾਲੀ ਗੱਲ ਆ। ਸੋ ਇਹਨਾਂ ਨੇ ਹਨੀਪ੍ਰੀਤ ਨੂੰ ਹਾਲੇ ਤੱਕ ਨਹੀਂ ਲੱਭਿਆ, ਨਾ ਹੀ ਹਨੀਪ੍ਰੀਤ ਨੇ ਸਰੈਂਡਰ ਕੀਤਾ। ਜੀ ਜੀ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਸਰਕਾਰੀ ਕਾਰਾਂ ਦੀ ਦੁਰਵਰਤੋਂ ਆਪਾਂ ਦੇਖ ਰਹੇ ਹਾਂ ਵੀ ਲੰਮੇ ਸਮੇਂ ਤੋਂ ਹੋ ਰਹੀ ਆ ਬਗੈਰ ਰੁਕੇ ਹੋਏ, ਤੇ ਕਹਿੰਦੇ ਵੀ ਉਸ ਨੂੰ ਰੋਕਣ ਲਈ ਸਰਕਾਰ ਹੁਣ ਬ੍ਰੇਕਾਂ ਲਾ ਰਹੀ ਆ, ਹਾਈਟੈਕ ਉਹ ਵੀ। ਜਿਹੜਾ ਸਾਡਾ ਵਿੱਤ ਵਿਭਾਗ ਆ ਨਾ, ਉਹਨਾਂ ਨੇ ਇੱਕ ਹੁਣ ਮਤਾ ਪਗਾਇਆ। ਮਤਾ ਇਹ ਪਗਾਇਆ ਕਿ ਇਹਨਾਂ ਦੇ ਵਿੱਚ ਇੱਕ ਵਹੀਕਲ ਮੈਨੇਜਮੈਂਟ ਸਿਸਟਮ ਲਾ ਦਿਓ ਜੀ। ਉਹ ਜਿਹੜਾ ਸਿਸਟਮ ਆ, ਉਸ ਸਿਸਟਮ ਰਾਹੀਂ ਪਤਾ ਲੱਗ ਜਾਇਆ ਕਰੂਗਾ ਕਿ ਇਹ ਕਾਰ ਕਿੰਨਾ ਸਫ਼ਰ ਤੈਅ ਕਰਦੀ ਹੈ ਜੀ, ਕੌਣ ਇਹਨੂੰ ਚਲਾਉਂਦਾ ਵਾ, ਔਰ ਕਿੰਨਾ ਤੇਲ ਖਾਂਦੀ ਹੈ। ਸਾਰਾ ਕੁਛ ਹੈ ਜਿਹੜਾ ਉਹ ਆਨਲਾਈਨ ਫੀਡ ਹੁੰਦਾ ਜਾਏਗਾ ਜੀ। ਵੈਸੇ ਤੁਹਾਡੇ ਟਰੱਕਿੰਗ ਸੈਕਟਰ 'ਚ ਵੀ ਮੇਰੇ ਖਿਆਲ ਦੇ ਨਾਲ ਇਹੋ ਜਿਹੇ ਪੁਰਜੇ ਦਾ ਹੀ ਰੌਲਾ ਇੱਕ ਜੀ। ਬਿਲਕੁਲ। ਇਹ ਹੁਣ ਪਤਾ ਨਹੀਂ ਇਹਨਾਂ ਨੇ ਕਿਹੋ ਜਿਹਾ ਪੁਰਜਾ ਲੱਭਿਆ, ਪਰ ਇਹ ਪੁਰਜਾ ਕਹਿੰਦੇ ਕਿ ਫਿੱਟ ਕਰਨਾ ਔਰ 1 ਮਹੀਨੇ 'ਚ ਕਰਨਾ ਹੀ ਕਰਨਾ। ਕਿਉਂਕਿ ਜਿਹੜਾ ਵਿੱਤ ਵਿਭਾਗ ਹੈ ਨਾ, ਉਹ ਥੋੜਾ ਜਿਹਾ ਔਖਾ ਇਸ ਗੱਲੋਂ ਆ। ਉਹ ਕਹਿੰਦੇ ਆ ਕਿ ਬਹੁਤ ਗੱਡੀਆਂ ਨੇ ਵਿਭਾਗਾਂ ਦੇ ਕੋਲ, ਮਸਲਨ ਜਿੱਦਾਂ ਮੰਤਰੀ ਸੰਤਰੀ ਤੇ ਹੋਏ। ਇਸ ਤੋਂ ਇਲਾਵਾ ਜਿਹੜੇ ਬੋਰਡ, ਨਿਗਮ, ਸੁਸਾਇਟੀਆਂ, BDP ਤੋਂ ਲੈ ਕੇ IAS ਅਫਸਰ ਤੱਕ, ਪੁਲਿਸ ਤੱਕ, ਉਹ ਕਹਿੰਦੇ ਕਿ ਬਹੁਤ ਸਾਰੀਆਂ ਗੱਡੀਆਂ ਨੇ ਸਰਕਾਰੀ। ਪਰ ਅਸੀਂ ਜਿਹੜੇ ਵੀ ਵਿਭਾਗ ਤੋਂ ਪੁੱਛਦੇ ਹਾਂ ਕਿ ਗੱਡੀਆਂ ਦਾ ਡਾਟਾ ਦਿਓ, ਤੁਹਾਡੇ ਕੋਲ ਕਿੰਨੀਆਂ ਗੱਡੀਆਂ ਤੇ ਕੌਣ ਕਿਹੜੀ ਗੱਡੀ ਵਰਤਦਾ, ਉਹ ਕਹਿੰਦੇ ਡਾਟਾ ਦਿੰਦੇ ਹੀ ਨਹੀਂ। ਅਸੀਂ ਪੁੱਛ ਕੇ ਹੰਬ ਗਏ ਆ ਕਿ ਤੁਸੀਂ ਡਾਟਾ ਕਿਉਂ ਨਹੀਂ ਦਿੰਦੇ। ਉਹ ਕਹਿੰਦੇ ਜੀ ਪਤਾ ਹੀ ਨਹੀਂ ਗਾ, ਸਾਡੇ ਕੋਲ ਰਿਕਾਰਡ ਹੀ ਹੈ ਨਹੀਂ। ਉਹ ਕਹਿੰਦੇ ਕਿ ਇਹ ਮਾਮਲਾ ਜਿਹੜਾ ਸ਼ੱਕੀ ਹੈ, ਇਸ ਕਰਕੇ ਇਹ ਜਿਹੜੇ ਡਿਵਾਈਸ ਲਾਉਣੇ ਆ, ਇਹਦੇ ਵਾਸਤੇ ਹੁਣ ਸਾਰਾ ਰਿਕਾਰਡ ਪਹਿਲਾਂ ਜਿਹੜਾ ਉਹ ਵਿਭਾਗਾਂ ਦੇ ਮੁਖੀ ਆਨਲਾਈਨ ਕਰ ਦੇਣ। ਉਸ ਤੋਂ ਬਾਅਦ ਪਤਾ ਲੱਗ ਜੇ ਕਿ ਕਿਹੜੀ ਗੱਡੀ ਸਰਕਾਰੀ, ਕਿਹੜੇ ਦਫ਼ਤਰ 'ਚ ਕਿਹੜੇ ਅਫਸਰ ਕੋਲ ਚੱਲਦੀ ਪਈ ਆ। ਉਸ ਤੋਂ ਬਾਅਦ ਸਾਰਾ ਰਿਕਾਰਡ ਜਿਹੜਾ ਉਹ ਆਪੇ ਆਨਲਾਈਨ ਹੁੰਦਾ ਜਾਏਗਾ ਨਾਲ ਜੀ। ਇਹ ਵੈਸੇ ਠੀਕ ਕਰਨ ਦੀ ਜ਼ਰੂਰਤ ਆ। ਸਾਡੇ ਇੱਥੇ ਮੇਰੇ ਖਿਆਲ ਦੇ ਨਾਲ ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਘਪਲਾ ਹੁੰਦਾ ਹੈ ਨਾ, ਉਹ ਇਸੇ ਤਰ੍ਹਾਂ ਹੀ ਹੁੰਦਾ। ਇੱਕ ਕਾਰ ਨੂੰ ਹੀ ਲੈ ਲਓ, ਕਾਰ ਦੇ ਵਿੱਚੋਂ ਡਰਾਈਵਰ ਵੀ ਖਾਧੀ ਜਾਂਦਾ, ਕਾਰ ਦੇ ਵਿੱਚ ਜਿਹੜਾ ਸਵਾਰ ਹੁੰਦਾ ਉਹ ਵੀ ਖਾਧੀ ਜਾਂਦਾ, ਉਹ ਵੀ ਛਕਾਈ ਜਾਂਦਾ, ਤੇ ਜਿਹੜਾ ਮਿਸਤਰੀ ਉਹਦੀ ਮੁਰੰਮਤ ਕਰਦਾ ਹੋ ਸਕਦਾ ਉਹ ਵੀ ਖਾਂਦਾ ਹੋਵੇ। ਇੱਕ ਕਾਰ ਨੂੰ ਕਿੰਨੇ ਲੋਕ ਖਾਧੀ ਜਾਂਦੇ ਆ। ਔਰ ਕਈ ਤੇ ਇਹੋ ਜਿਹੇ ਮਹਾਂਪੁਰਸ਼ ਮੱਕੜ ਸਾਹਿਬ ਵਰਗੇ ਜਿਹੜੇ 24 ਘੰਟਿਆਂ ਚੋਂ 26 ਘੰਟੇ ਕਾਰ ਕਮਾਈ ਫਿਰਦੇ ਆ, ਸੌਂਦੇ ਪਤਾ ਨਹੀਂ ਕਦੋਂ, ਖਾਂਦੇ ਪਤਾ ਨਹੀਂ ਕਦੋਂ। ਇਹ ਜਿਹੜਾ ਸਾਰਾ ਹੈ ਨਾ, ਇਹ ਦੇਖੀਏ ਸਾਰੇ ਇੰਡੀਆ ਪੱਧਰ ਤੇ ਦੇਖੋਗੇ ਤੁਸੀਂ, ਆਪ ਅੰਦਾਜ਼ਾ ਲਾ ਲਓ ਕਿ ਕਿੱਡਾ ਵੱਡਾ ਘਪਲਾ ਹੋਊਗਾ। ਆ ਜਿਹੜਾ ਤੇਲ ਦੇ ਵਿੱਚੋਂ, ਸਫ਼ਰ ਦੇ ਵਿੱਚੋਂ, ਪੱਤਿਆਂ ਦੇ ਵਿੱਚੋਂ, ਛੱਤਿਆਂ ਦੇ ਵਿੱਚੋਂ, ਇਹ ਕਿੱਡਾ ਵੱਡਾ ਘਪਲਾ ਹੋਊਗਾ। ਘਪਲਿਆਂ ਦਾ ਬਾਪ ਕਿਹਾ ਜਾ ਸਕਦਾ, ਕਿਉਂਕਿ ਇਹ ਅੱਜ ਦਾ ਨਹੀਂ, ਇਹ ਤਾਂ ਉਦੋਂ ਦਾ ਸ਼ੁਰੂ ਹੋ ਗਿਆ ਹੋਣਾ, ਜਦੋਂ ਤੋਂ ਇਹਨਾਂ ਦੇ ਹੱਥ ਆਜ਼ਾਦੀ ਵਾਲੀ ਚਿੜੀ ਆਈ ਆ, ਜਦੋਂ ਤੋਂ ਇਹਨਾਂ ਨੇ ਖੰਭ ਨੋਚਣੇ ਸ਼ੁਰੂ ਕੀਤੇ ਆ ਇਹਦੇ। ਸੋ ਇਹ ਜ਼ਰੂਰੀ ਆ, ਕੁਛ ਨਾ ਕੁਛ ਤੇ ਕਰਨਾ ਹੀ ਪਊਗਾ। ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਹੱਦ ਤੱਕ ਇਹ ਹੇਰਾਫੇਰੀ ਸਾਫ਼ ਹੀ ਕਰ ਦਿੱਤੀ ਆ। ਇਹ ਕਹਿੰਦੇ ਆ ਕਿ ਅੱਗੇ ਜਿਹੜੇ ਮੰਤਰੀ ਹੁੰਦੇ ਸਨ ਪਿਛਲੀ ਸਰਕਾਰ ਵੇਲੇ, ਉਹ ਮਹੀਨੇ ਦਾ 2.5 ਲੱਖ ਰੁਪਏ ਦਾ ਤੇਲ ਖਾਂਦੇ ਸਨ। ਤੇਲ ਖਾਂਦੇ ਇਸ ਕਰਕੇ ਕਹਿ ਰਿਹਾ ਕਿ ਕਾਰ ਇਹਨਾਂ ਤੇਲ ਨਹੀਂ ਖਾਂਦੀ। ਕਹਿੰਦੇ ਕਿ ਤੇਲ 2.5 ਲੱਖ ਦਾ ਖਾਂਦੇ ਸਨ, ਜਾਂ ਪੀਂਦੇ ਕਹਿ ਲਓ। ਪਰ ਕਹਿੰਦੇ ਕਿ ਸਾਡੇ ਮੰਤਰੀ ਆ ਜਿਹੜੇ, ਉਹਨਾਂ ਦੀ ਐਵਰੇਜ ਹੁਣ 1.5 ਲੱਖ ਤੇ ਆ ਗਈ ਹੈ। ਉਹ 1.5 ਲੱਖ ਨਾਲ ਹੀ ਸਫ਼ਰ ਤੈਅ ਕਰ ਜਾਂਦੇ ਆ। ਪਰ ਜਿਹੜੇ ਟਰਾਂਸਪੋਰਟ ਨਾਲ ਜੁੜੇ ਮਾਹਰ ਆ, ਉਹ ਕਹਿੰਦੇ ਹਾਲੇ ਵੀ ਜ਼ਿਆਦਾ ਆ, ਹਾਲੇ ਵੀ ਇਹਨਾਂ ਦੀ ਐਵਰੇਜ ਘੱਟ ਆ, ਐਵਰੇਜ ਜ਼ਿਆਦਾ ਹੀ ਨਿਕਲ ਸਕਦੀ ਹੈ, ਤੇਲ ਹਾਲੇ ਵੀ ਜ਼ਿਆਦਾ ਖਾਂਦੇ ਆ। ਉਹ ਕਹਿੰਦੇ ਆ ਕਿ ਪੂਰੇ ਸਾਲ ਦੇ ਵਿੱਚ 50-55 ਹਜ਼ਾਰ ਕਿਲੋਮੀਟਰ ਗੱਡੀ ਚੱਲਦੀ ਹੈ। ਕੰਮ ਵਾਲਾ ਬੰਦਾ ਵੱਧ ਤੋਂ ਵੱਧ ਗੱਡੀ ਇੰਨੀ ਚਲਾ ਸਕਦਾ, ਜਿਹੜੀ ਇਹਦੋਂ ਵੱਧ ਚਲਾਉਂਦੇ ਆ ਤੇ ਲੀਡਰਾਂ ਦੀ ਇਹਦੋਂ ਘੱਟ ਚੱਲਦੀ ਨਹੀਂ। ਉਹ ਕਹਿੰਦੇ ਕਿ ਕਿਤੇ ਨਾ ਕਿਤੇ ਗੜਬੜ ਹੁੰਦੀ ਹੈ। ਸੋ ਇਹਨਾਂ ਨੇ ਹੁਣ ਇਹ ਡਿਵਾਈਸ ਲਾਉਣ ਦਾ ਫੈਸਲਾ ਕੀਤਾ, ਚੰਗੀ ਗੱਲ ਆ। ਇੱਥੇ ਇੱਕ IAS ਅਫਸਰ ਦਾ ਚਿੱਠਾ ਸਾਹਮਣੇ ਆਉਂਦਾ, ਉਹ ਸਾਡੇ ਸਾਰਿਆਂ ਦੇ ਵਿੱਚ ਪੱਤਰਕਾਰਾਂ ਦੇ ਵਿੱਚ ਮਸ਼ਹੂਰ ਆ ਕਿ ਉਹ IAS ਅਫਸਰ ਆਪ ਤੇ ਬਾਈ ਏਅਰ ਦਿੱਲੀ ਚਲੇ ਜਾਂਦਾ ਤੇ ਡਰਾਈਵਰ ਨੂੰ ਕਹਿ ਦਿੰਦਾ ਇਸ ਤਰ੍ਹਾਂ ਕਰ, ਤੂੰ ਗੱਡੀ ਲੈ ਆ ਉੱਥੇ। ਆਪ ਉੱਥੇ ਟੈਕਸੀ ਤੇ ਨਹੀਂ ਚੜਦਾ, ਟੈਕਸੀ ਨੂੰ ਕਿਰਾਇਆ ਨਾ ਦੇਣਾ ਪਵੇ, ਆਪਦੇ ਡਰਾਈਵਰ ਨੂੰ ਪੰਜਾਬ ਚੋਂ ਸੱਦ ਲੈਂਦਾ ਕਿ ਏਅਰਪੋਰਟ ਤੇ ਬਾਹਰ ਗੱਡੀ ਲੈ ਕੇ ਆ ਜਾ। ਇੱਥੇ ਸਾਡੇ ਇੱਕ ਇਹੋ ਜਿਹਾ ਵੀ ਪੁਲਿਸ ਅਫਸਰ ਹੈਗਾ ਸੀਗਾ, ਜਿਹੜੀਆਂ ਅਖਬਾਰ 'ਚ ਵੀ ਕਹਾਣੀਆਂ ਛਪੀਆਂ ਸੀਗੀਆਂ ਕਿ ਉਹਦੇ ਬੱਚਿਆਂ ਨੂੰ ਛੱਡਣ ਲਈ ਇੱਕ ਗੱਡੀ ਸਕੂਲ ਵੈਨ ਦੇ ਕੰਮ ਤੇ ਲੱਗੀ ਸਰਕਾਰੀ, ਦੂਸਰੀ ਗੱਡੀ ਉਹ ਨੌਕਰ ਲਈ ਫਿਰਦੇ ਆ, ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ, ਉਹ ਨੌਕਰ ਭਜਾਈ ਫਿਰਦੇ ਸਬਜ਼ੀ ਭਾਜੀ ਲਿਜਾਂਦੀ। ਇੱਕ ਗੱਡੀ ਅਫਸਰ ਕੋਲ ਆ, ਇੱਕ ਅਫਸਰ ਦੀ ਮੇਨ ਸਾਹਿਬ ਕੋਲ ਆ, 4 ਗੱਡੀਆਂ ਇੱਕ ਅਫਸਰ ਵਰਤੀ ਜਾਂਦਾ। ਸੋ ਇਸ ਤਰ੍ਹਾਂ ਦੀ ਜਿਹੜੀ ਵਰਤੋਂ ਹੋਣ ਡਈ ਆ, ਦੁਰਵਰਤੋਂ ਹੋਣ ਡਈ ਆ, ਇਹਨੂੰ ਰੋਕਣ ਲਈ ਕੈਪਟਨ ਸਰਕਾਰ ਦਾ ਚੰਗਾ ਕਦਮ ਆ। ਪਰ ਇਹ ਕਦਮ ਗਾਂ
ਮੰਜ਼ਿਲ ਤੇ ਪਹੁੰਚਣਾ ਚਾਹੀਦਾ। ਇਹ ਨਾ ਹੋਵੇ ਉਹ ਕਦਮ ਉੱਥੇ ਇੱਕ ਪੁੱਟ ਕੇ ਤੇ ਇੱਕ ਪਿਛਾਂ ਕਰ ਲਏ, ਇੱਕ ਪੁੱਟ ਕੇ ਤੇ ਪਿਛਾਂ ਕਰ ਲਏ, ਚੌਂ ਕੇ ਖੋਤੀ ਉੱਥੇ ਦੀ ਉੱਥੇ ਖਲੋਤੀ। ਜੀ ਜੀ ਬਿਲਕੁਲ ਬਿਲਕੁਲ। ਤੁਸੀਂ ਵਿੱਤ ਮੰਤਰੀ ਦੀ ਵਿੱਤ ਮੰਤਰਾਲੇ ਦੀ ਵੀ ਗੱਲ ਕੀਤੀ ਸੀ। ਮਨਪ੍ਰੀਤ ਬਾਦਲ ਇਲੈਕਸ਼ਨ ਤੋਂ ਪਹਿਲਾਂ ਤਾਂ ਕਾਫੀ ਕੁਛ ਕਹਿੰਦੇ ਸੀ, ਇਹ ਕਰਾਂਗੇ ਉਹ ਕਰਾਂਗੇ, ਤੇ ਜਦੋਂ ਨਿਜ਼ਾਮ ਬਦਲਣ ਦੀਆਂ ਗੱਲਾਂ ਕਰਦੇ ਸੀ, ਅੱਜ ਕੱਲ੍ਹ ਕਰ ਕੀ ਰਹੇ ਵੈਸੇ ਉਹ? ਅੱਜ ਕੱਲ ਨਿਜ਼ਾਮ ਨਹੀਂ ਬਦਲ ਰਹੇ ਜੀ। ਅੱਜ ਕੱਲ ਉਹ ਜਿਹੜਾ GST ਵਾਲਾ ਉਹ ਮਾਮਲਾ ਹੈ ਨਾ, ਉਹਨੂੰ ਸੁਲਝਾਉਣ 'ਚ ਹੀ ਲੱਗੇ ਹੋਏ ਆ, ਕਿਉਂਕਿ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਨਰਿੰਦਰ ਮੋਦੀ ਸਾਹਿਬ ਵਾਂਗੂ ਕਿ GST ਕੀ ਹੈ, GST ਨਾਲ ਕੀ ਹੋ ਗਿਆ, ਜਾਂ GST ਨਾਲ ਦੇਸ਼ ਨੂੰ ਕੀ ਹੋ ਗਿਆ, ਖੁਦ ਨੂੰ ਪਤਾ ਨਹੀਂ ਲੱਗਦਾ ਪਿਆ। ਉਹ ਇੱਕ ਵਾਰੀ ਕਹਿ ਦਿੰਦੇ ਆ ਹਾਂਜੀ GST ਤਾਂ ਚਮਤਕਾਰੀ ਫੈਸਲਾ, ਜਿਵੇਂ ਉਰਦੂ ਦੇ ਨਾਲ ਉਹ 5-7 ਸ਼ੇਰ ਵੀ ਲਪੇਟ ਦਿੰਦੇ ਆ ਸਿੱਧੂ ਵਾਂਗੂ, ਕਹਿੰਦੇ ਜੀ ਜ਼ਾਰਹਾਨਾ ਫੈਸਲਾ, ਪਤਾ ਨਹੀਂ ਕਿਆ ਕਿਆ ਉਰਦੂ 'ਚ ਬੋਲਦੇ ਆ। ਤੇ ਹੁਣ ਬਾਅਦ 'ਚ ਦਿੱਲੀ 'ਚ ਜਾ ਕੇ ਪਿੱਟਣ ਆਏ ਸੀ, ਕਹਿੰਦੇ ਇਹ ਤਾਂ ਲੁੱਟ ਕੇ ਖਾ ਗਿਆ GST ਤੇ ਸਾਨੂੰ ਤੇ ਰਗੜ ਕੇ ਰੱਖ ਦਿੱਤਾ। ਉਹ ਹਾਲੇ ਉਹ GST 'ਚ ਹੀ ਉਲਝੇ ਆ, ਉਹਨਾਂ ਨੂੰ ਨਿਜ਼ਾਮ ਬਦਲਣ ਲਈ ਹਾਲੇ ਸਮਾਂ ਨਹੀਂ ਮਿਲਦਾ ਪਿਆ। ਸੋ ਹਾਲੇ ਉਹ GST ਦੇ ਫਾਰਮੂਲੇ ਹੀ ਅਦਲਾ ਬਦਲਣ 'ਚ ਜਾਂ ਆਪਣੇ ਬਿਆਨ ਹੀ ਅਦਲ ਬਦਲਣ 'ਚ ਲੱਗੇ ਹੋਏ ਆ, ਹਾਲੇ ਨਿਜ਼ਾਮ ਬਦਲਣ ਦਾ ਉਹਨਾਂ ਦੇ ਕੋਲ ਵਕਤ ਨਹੀਂ ਹੈ। ਜੀ ਜੀ। ਤੇ ਮਿੰਟੂ ਜੀ ਆਪਾਂ ਜਾਂਦੇ ਜਾਂਦੇ ਗੱਲ ਕਰ ਲਈਏ, ਕਿਉਂਕਿ ਇਸ ਤੋਂ ਬਾਅਦ ਵਿੱਚ ਜਿੱਦਾਂ ਮੈਂ ਸ਼ੁਰੂਆਤ 'ਚ ਦੱਸ ਰਹੇ ਸੀਗੇ ਵੀ ਅਸੀਂ ਇੱਥੇ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਅਤੇ ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਖਬਰਾਂ, ਉਸ ਦੇ ਬਾਰੇ ਅਸੀਂ ਜਿਹੜੀ ਆਪਣੇ ਸਰੋਤਿਆਂ ਨੂੰ ਅਪਡੇਟ ਕਰਾਂਗੇ। ਜਸ਼ਵੰਤ ਸਿਨਹਾ ਜਿਨ੍ਹਾਂ ਨੇ ਪਹਿਲਾਂ ਜੇਤਲੀ ਤੇ ਫਿਰ ਮੋਦੀ ਦੇ ਉੱਤੇ ਵੀ ਜਿਹੜਾ ਆ ਉਹ ਬੋਲੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ, ਉਹਨਾਂ ਦੇ ਜਿਹੜੇ ਮਾਮਲੇ ਦੇ ਵਿੱਚ ਇਸ ਟਾਈਮ ਕੀ ਲੇਟੈਸਟ ਅਪਡੇਟ ਚੱਲ ਰਹੀ ਆ, ਉਹਨਾਂ ਨੂੰ ਹੋਰ ਕੀ ਕੀ ਸੁਣਨ ਨੂੰ ਮਿਲ ਰਿਹਾ ਤੇ ਕੀ ਕੀ ਕਿਹਾ ਜਾ ਰਿਹਾ? ਦੇਖੋ ਜਿਹੜਾ ਯਸ਼ਵੰਤ ਸਿਨਹਾ ਹੈ ਨਾ, ਯਸ਼ਵੰਤ ਸਿਨਹਾ ਨੇ ਜਿਹੜਾ ਜਿਗਰਾ ਕੱਢਿਆ, ਲੱਗਦਾ ਨਹੀਂ ਉਹਨੇ ਜਿਗਰਾ ਆਪ ਕੱਢਿਆ, ਜਿਗਰਾ ਉਹਦੇ ਤੋਂ ਕਢਾਇਆ ਗਿਆ ਵਾ। ਹੁਣ ਉਹਨਾਂ ਦੀ ਲੜਾਈ ਹੈ ਜਿਹੜੀ ਪਰਸਨਲ ਬਣਦੀ ਜਾਂਦੀ ਆ। ਅਰੁਣ ਜੇਤਲੀ ਨੇ ਇੱਕ ਕਿਤਾਬ ਰਿਲੀਜ਼ ਕਰਨ ਮੌਕੇ ਉਹਨੂੰ ਚੋਹ ਬੁਲਾ ਦਿੱਤੀ, ਕਹਿੰਦਾ ਏਦਾਂ ਲੱਗਦਾ ਜਿੱਦਾਂ 80 ਸਾਲ ਦੀ ਉਮਰ 'ਚ ਆ ਕੇ ਨੌਕਰੀ ਲੱਭਦੇ ਪਏ ਆ। ਮਤਲਬ ਉਹਦਾ ਇਹ ਸੀਗਾ ਕਿ ਉਹਦੀ ਨਿਗਾਹ ਹੁਣ ਫਾਈਨੈਂਸ ਮਿਨਿਸਟਰੀ ਤੇ ਆ। ਪਰ ਉਹਨੇ ਅੱਜ ਇਹਦਾ ਮੋੜਵਾਂ ਜਵਾਬ ਦਿੱਤਾ। ਉਹ ਕਹਿੰਦਾ ਜੇ ਮੈਂ ਇਸ ਪਾਸੇ ਆ ਜਾਂਦਾ ਨਾ ਕਾਕਾ, ਫਿਰ ਇਸ ਗੱਦੀ ਤੇ ਤੂੰ ਨਹੀਂ ਸੀ ਹੋਣਾ। ਤੇ ਜਿੱਥੋਂ ਤੱਕ ਨੌਕਰੀ ਦਾ ਸਵਾਲ ਆ, ਉਹ ਕਹਿੰਦਾ ਮੈਂ ਤੇ IAS ਜਿਹੜਾ ਬਣਿਆ ਬਣਾਇਆ ਜਿਹੜਾ ਮੇਰਾ IAS ਦਾ ਕੈਰੀਅਰ ਸੀ ਉਹ ਛੱਡ ਕੇ ਆਇਆ, IAS ਦੀ ਨੌਕਰੀ ਛੱਡ ਕੇ ਆਇਆ। ਮੈਂ ਇਹੋ ਜਿਹੀ ਨੌਕਰੀ ਨਹੀਂ ਪਾਲੀ ਕਦੇ, ਨਾ ਮੈਨੂੰ ਜ਼ਰੂਰਤ ਆ। ਸੋ ਇਹ ਤੋਂ ਜਾਪਦਾ ਕਿ ਇਹ ਲੜਾਈ ਹੈ ਜਿਹੜੀ ਹੌਲੀ ਹੌਲੀ ਨਿੱਜੀ ਲੜਾਈ 'ਚ ਤਬਦੀਲ ਹੁੰਦੀ ਜਾਂਦੀ ਆ। ਪਰ ਦੂਜੀ ਗੱਲ ਜਿਹੜੀ ਮੈਂ ਸ਼ੁਰੂ 'ਚ ਕਹੀ ਆ ਕਿ ਯਸ਼ਵੰਤ ਸਿਨਹਾ ਬਾਰੇ ਕੁਛ ਨਾ ਕੁਛ ਸ਼ੰਕੇ, ਕੁਛ ਨਾ ਕੁਛ ਸੰਸ਼ੇ ਜ਼ਰੂਰ ਆ। ਦੇਖੋ ਨੋਟਬੰਦੀ ਤੇ ਨਵੰਬਰ ਦੇ ਵਿੱਚ ਲਾਗੂ ਹੋਈ ਆ ਨਾ, ਤੇ ਉਹਦਾ ਰਿਜ਼ਲਟ 1 ਮਹੀਨੇ ਬਾਅਦ ਹੀ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਸੀ। ਵੱਡੇ ਵੱਡੇ ਅਰਥ ਸ਼ਾਸਤਰੀ ਆ ਜਿਹੜੇ, ਉਹ ਕੁਛ ਹਫ਼ਤਿਆਂ ਬਾਅਦ ਹੀ ਬੋਲਣ ਲੱਗ ਪਏ ਸਨ ਕਿ ਇਹ ਬਹੁਤ ਗਲਤ ਫੈਸਲਾ। ਉਸ ਤੋਂ ਬਾਅਦ ਮਨਮੋਹਨ ਸਿੰਘ ਵਰਗੇ ਪਤਾ ਨਹੀਂ ਕਿੰਨੇ ਬੰਦੇ ਜਿਨ੍ਹਾਂ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ GST ਤੋਂ ਪਹਿਲਾਂ ਜਿਹੜੀ ਨੋਟਬੰਦੀ ਹੋਈ ਆ, ਇਹਨਾਂ ਦੋਨਾਂ ਚੀਜ਼ਾਂ ਨੇ ਇਸ ਦੇਸ਼ ਦੀ ਆਰਥਿਕਤਾ ਨੂੰ ਬੁਰੇ ਪਾਸੇ ਲੈ ਜਾਣਾ। ਉਦੋਂ ਯਸ਼ਵੰਤ ਸਿਨਹਾ ਬੋਲਿਆ ਨਹੀਂ, ਹੁਣ ਬੋਲਿਆ। ਕਿਤੇ ਨਾ ਕਿਤੇ ਦੇਖੋ RSS ਦੀ ਚੁੱਪੀ ਸੀਗੀ ਜਿਹੜੀ, ਕਿਉਂਕਿ ਅਕਸਰ RSS ਆਰਥਿਕ ਨੀਤੀਆਂ ਦੀ ਆਲੋਚਨਾ ਕਰਦੀ ਰਹੀ ਅੱਜ ਤੱਕ। ਇਹ ਇਤਿਹਾਸ ਹੈ, ਅਤੀਤ ਹੈ RSS ਦਾ। ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਵੀ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੀ ਹੈ, ਔਰ ਐਸਾ ਕਰਨਾ ਉਹਦੀ ਮਜਬੂਰੀ ਹੈ। ਕਿਉਂਕਿ ਉਹਨਾਂ ਦਾ ਮਜ਼ਦੂਰ ਸੰਗਠਨ ਵੀ ਇੱਕ ਵਿੱਚ RSS ਦੇ, ਕਿਸਾਨ ਸੰਗਠਨ ਵੀ ਹੈ, ਇਸ ਤਰ੍ਹਾਂ ਦੇ ਅਲੱਗ-ਅਲੱਗ ਉਹਨਾਂ ਦੇ ਸੰਗਠਨ ਆ। ਤਾਂ ਇਹ ਜਿਹੜਾ ਐਤਕੀ ਉਹਨਾਂ ਦਾ ਚੁੱਪ ਰਹਿਣ ਵਾਲਾ ਫਾਰਮੂਲਾ ਸੀ, ਉਹ ਕਿਸੇ ਦੀ ਸਮਝ ਨਹੀਂ ਸੀ ਆ ਰਿਹਾ। ਪਰ ਉਹ ਬੋਲਣ ਕੀ, ਉਹਨਾਂ ਕੋਲ ਬੋਲਣ ਲਈ ਕੋਈ ਸ਼ਬਦ ਵੀ ਹੈ ਨਹੀਂ। ਕਿਉਂਕਿ ਇਸ ਵਾਰੀ ਮੋਦੀ ਜਿਹੜਾ ਪ੍ਰਧਾਨ ਮੰਤਰੀ ਬਣਿਆ, ਉਹਨੇ RSS ਦੇ ਜਿੰਨੇ ਵੀ ਗਰੁੱਪ ਆ, ਵੱਡੇ ਗਰੁੱਪ ਆ, ਉਹ ਸਾਰੇ ਬਿਲਕੁਲ ਜਿੱਦਾਂ ਕਹਿ ਲਈਏ ਨਾ ਤਾਕਤਹੀਨ ਕੀਤੇ ਪਏ ਆ। ਤਾਂ ਇਹ ਲੱਗਦਾ ਹੈ ਕਿ ਯਸ਼ਵੰਤ ਸਿਨਹਾ ਨੂੰ ਅੱਗੇ ਲਾ ਕੇ, ਕਿਉਂਕਿ ਯਸ਼ਵੰਤ ਸਿਨਹਾ ਇਸ ਦੇਸ਼ ਦਾ ਪਹਿਲਾਂ ਵੀ ਫਾਈਨੈਂਸ ਮਿਨਿਸਟਰ ਰਹਿ ਚੁੱਕਾ, ਵਿੱਤ ਮੰਤਰੀ ਆ, ਉਹਦੇ ਸ਼ਬਦਾਂ ਨੂੰ, ਉਹਦੇ ਤੱਥਾਂ ਨੂੰ ਚੈਲੰਜ ਕਰਨਾ ਆਸਾਨ ਕੰਮ ਨਹੀਂ ਸੀਗਾ, ਸੌਖਾ ਕੰਮ ਨਹੀਂ ਸੀਗਾ। ਤਾਂ ਫਿਰ ਯਸ਼ਵੰਤ ਸਿਨਹਾ ਨੂੰ ਲੱਗਦਾ ਕਿ RSS ਨੇ ਇੱਕ ਜਿਹੜੀ ਖੜੋਤ ਆਈ ਸੀਗੀ ਉਹਨਾਂ ਦੇ ਵਿੱਚ, ਔਰ ਜਿਹੜੀ ਉਹ ਹਮੇਸ਼ਾ ਅੱਗੇ ਤੋੜਦੇ ਆਏ ਆ, ਜਿਹੜੀ ਮਿੱਥ ਉਹ ਹਮੇਸ਼ਾ ਤੋੜਦੇ ਆਏ ਆ, ਉਸ ਮਿੱਥ ਨੂੰ, ਉਸ ਖੜੋਤ ਨੂੰ ਤੋੜਨ ਲਈ ਲੱਗਦਾ ਆ ਕਿ ਯਸ਼ਵੰਤ ਸਿਨਹਾ ਜਿਹੜਾ ਉਹ ਪਿੱਛੋਂ ਗ੍ਰੀਨ ਸਿਗਨਲ ਮਿਲਣ ਤੇ ਬੋਲਦਾ ਪਿਆ। ਕਿਉਂਕਿ ਜੇ ਤੁਸੀਂ ਉਹਦਾ ਲੇਖ ਪੜ੍ਹੋਗੇ, ਮੈਨੂੰ ਤੇ ਅੰਗਰੇਜ਼ੀ ਆਉਂਦੀ ਘੱਟ ਆ, ਔਰ ਜਗਾੜ ਜਗੂੜ ਲਾ ਕੇ ਜੇ ਪੜ੍ਹੀਏ ਤਾਂ ਉਸ ਲੇਖ ਦੇ ਵਿੱਚ ਦੇਖੋ ਕਿਤੇ ਵੀ ਨਰਿੰਦਰ ਮੋਦੀ ਦਾ ਪਹਿਲੇ ਦਿਨ ਜ਼ਿਕਰ ਨਹੀਂ ਆਉਂਦਾ। ਉਹ ਸਾਰਾ ਕੁਛ ਅਰੁਣ ਜੇਤਲੀ ਤੇ ਸੁੱਟਦਾ। ਪਰ ਜਿਵੇਂ ਹੀ
ਅਗਲੇ ਦਿਨ ਗੱਲ ਚੱਲਦੀ ਹੈ, ਫਿਰ ਉਹ ਨਰਿੰਦਰ ਮੋਦੀ ਦਾ ਨਾਂ ਵੀ ਲੈ ਦਿੰਦਾ। ਉਹ ਕਹਿੰਦਾ ਜੀ ਕਿ ਮੈਂ ਤੇ ਸਾਲ ਪਹਿਲਾਂ ਇਹਦੇ ਕੋਲ ਮਿਲਣ ਲਈ ਸਮਾਂ ਮੰਗਿਆ ਸੀਗਾ, ਮੈਨੂੰ ਸਾਲ ਪਹਿਲਾਂ ਨੇ ਸਮਾਂ ਹੀ ਨਹੀਂ ਦਿੱਤਾ। ਇਹਦਾ ਮਤਲਬ ਹੈ ਕਿ ਲੇਖ ਲਿਖਣ ਲੱਗਿਆ ਭੁੱਲ ਗਏ। ਜਿਹਨੇ ਸਭ ਕੁਛ ਕੀਤਾ, ਜਿਹਨੇ ਗੱਡੀ ਦਾ ਬੈਕ ਗੇਅਰ ਪਾਇਆ, ਉਸ ਡਰਾਈਵਰ ਦਾ ਨਾਂ ਲੈਣਾ ਲੇਖ 'ਚ ਭੁੱਲ ਗਏ। ਅਗਲੇ ਦਿਨ ਜਦੋਂ ਟੈਲੀਵਿਜ਼ਨ ਚੈਨਲ ਉਹਨਾਂ ਦੇ ਘਰ ਤੱਕ ਪਹੁੰਚ ਗਏ, ਫਿਰ ਉਹਨਾਂ ਨੂੰ ਚੇਤਾ ਆ ਗਿਆ ਕਿ ਇਹਦਾ ਸਾਰਾ ਜ਼ਿੰਮੇਵਾਰ ਤੇ ਨਰਿੰਦਰ ਮੋਦੀ ਹੈ। ਜੀ 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 ਬਿਲਕੁਲ। ਜਿੱਦਾਂ ਤੁਸੀਂ ਕਿਹਾ ਵੀ ਕਿਤੋਂ ਹੋਰ ਜਿਹੜੀਆਂ ਚੀਜ਼ਾਂ ਇਸ਼ਾਰੇ ਜਿਹੜੇ ਹੋ ਰਹੇ ਆ, ਜਿਸ ਦੇ ਇਸ਼ਾਰਿਆਂ 'ਤੇ ਬੋਲਿਆ ਜਾ ਰਿਹਾ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਤੇ ਮਾਫੀ ਮੰਗਦੇ ਆਪਣੇ ਸਰੋਤਿਆਂ ਤੋਂ, ਅੱਜ ਕਾਲਸ ਨਹੀਂ ਲੈ ਸਕਾਂਗੇ ਕਿਉਂਕਿ ਜਿਹੜੇ ਅਮਰੀਕਾ ਦੇ ਨਾਲ ਜੁੜੇ ਹੋਏ ਅਹਿਮ ਮਸਲਿਆਂ ਦੇ ਉੱਤੇ ਜਿਹੜੀ ਆਪਣੀ ਗੱਲਬਾਤ ਹੁੰਦੀ ਆ ਰੋਜ਼ਾਨਾ ਅਪਡੇਟ ਅਮਰੀਕਾ, ਉਹ ਅਸੀਂ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਹੁਣ ਲੈ ਕੇ ਹਾਜ਼ਰ ਹੁੰਦੇ ਹਾਂ। ਅਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ ਅਤੇ ਮਿਲਾਂਗੇ ਅਗਲੇ ਬੁਲਟਨ 'ਚ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।